ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀਆਂ ਤੇ ਖਾਸ ਤੌਰ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ AI ਦੀ ਦੁਨੀਆ ਦੀਆਂ, ਕਿਉਂਕਿ ਡੋਮੀਨੈਂਸ ਟੈਕ ਦੇ ਵਿੱਚ ਅੱਜ ਕੱਲ੍ਹ AI ਦੀ ਬਹੁਤ ਆ। ਸਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਕਮਿਊਨਿਟੀ ਦੇ ਕੋਲ ਜਿਹੜੀ ਲੇਟੈਸਟ ਟੈਕਨੋਲੋਜੀ ਆ ਉਹਦੀ ਗੱਲਬਾਤ ਜਿਹੜੀ ਉਹਨਾਂ ਤੱਕ ਪਹੁੰਚੇ, ਤਾਂ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਤੇ ਬਿਜ਼ਨੈਸਿਸ ਵਿੱਚ ਇਹਨੂੰ ਕਿੱਦਾਂ ਵਰਤਣਾ, ਇਹਦਾ ਕਿੱਦਾਂ ਲਾਹਾ ਲੈਣਾ, ਉਹਨੂੰ ਇਹ ਆਪਣਾ ਕੇ ਇਨਫੋਰਮੇਸ਼ਨ ਲੈ ਕੇ ਤੇ ਉਹਨੂੰ ਅਪਣਾ ਸਕਣ। ਸੋ ਧੰਨਵਾਦ ਇੱਕ ਵਾਰੀ ਫਿਰ ਤੋਂ ਰਾਜਕਨ ਜੀ। ਬਿਲਕੁਲ। ਸੋ ਲੇਟੈਸਟ ਜਿਹੜੀਆਂ AI ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਦੇ ਹਾਂ, ਕੀ ਕੁਛ ਜਿਹੜਾ ਉਹ ਚੱਲ ਰਿਹਾ। ਗੱਲਬਾਤ ਦੀ ਸ਼ੁਰੂਆਤ ਕਰਦੇ ਜਾਈਏ ਹਰਵਿੰਦਰ। AI ਦੀ ਗਵਰਨੈਂਸ, ਗਲੋਬਲ AI ਗਵਰਨੈਂਸ ਨੂੰ ਜਿਹੜਾ ਉਹ ਲੈ ਕੇ US ਤੇ ਚਾਈਨਾ ਦੇ ਵਿੱਚ ਇਸ ਟਾਈਮ ਰੱਸਾਕਸ਼ੀ ਜਿਹੜੀ ਉਹ ਚੱਲ ਰਹੀ ਆ, ਟਗ ਆਫ ਵਾਰ ਜਿਹਨੂੰ ਕਹਿ ਦਿੰਦੇ ਆ। AI ਦੀ ਗਵਰਨੈਂਸ ਆ ਉਸ ਨੂੰ ਲੈ ਕੇ AI ਦਾ ਜ਼ੋਰ ਬੋਲਬਾਲਾ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਹੈ। ਸੋ ਇਸ ਪੂਰੇ ਇਸ਼ੂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਹਾਂ? ਦੋ ਜਿਹੜੀਆਂ ਸੁਪਰ ਪਾਵਰਸ AI ਦੇ ਵਿੱਚ ਆਪਣਾ ਕਹਿ ਲਓ ਵੀ ਝੰਡਾ ਕੱਢਣ ਨੂੰ ਜਿਹੜੀਆਂ ਫਿਰਦੀਆਂ। ਹਾਂਜੀ, ਸੋ ਆਪਾਂ ਇਹਨੂੰ ਥੋੜਾ ਜਿਹਾ ਪਿਛਾਂਹ ਚਲੇ ਜਾਂਦੇ, ਕੰਟੈਕਸਟ ਪਤਾ ਲੱਗ ਜਾਏ ਸਾਰਿਆਂ ਨੂੰ ਕਿ ਜਦੋਂ ਆਹ ਸਾਲ ਦੇ ਸ਼ੁਰੂ ਦੇ ਵਿੱਚ 2025 ਦੇ ਸ਼ੁਰੂ ਦੇ ਵਿੱਚ ਜਨਵਰੀ ਦੇ ਵਿੱਚ ਪੈਰਿਸ ਵਿੱਚ AI ਵੱਡੀ ਕਾਨਫਰੰਸ ਹੋਈ ਸੀ, ਜਿੱਥੋਂ ਦੁਨੀਆ ਭਰ ਦੇ ਆਲਾ ਲੋਕ ਜਿਹੜੇ ਆ ਉੱਥੇ ਪਹੁੰਚੇ ਸੀ। ਉਹ ਤੋਂ ਥੋੜੇ ਦਿਨ ਪਹਿਲਾਂ ਹੀ ਚਾਈਨਾ ਨੇ ਡੀਪ ਸੀਕ ਨੂੰ ਰਿਲੀਜ਼ ਕੀਤਾ, ਜਿਹਦੇ ਕਰਕੇ ਕਾਫੀ ਹਫੜਾ ਦਫੜੀ ਦੁਨੀਆ ਭਰ ਵਿੱਚ ਮਚ ਗਈ, ਕਿਉਂਕਿ ਡੀਪ ਸੀਕ ਤੋਂ ਪਹਿਲਾਂ ਇਹ ਲੱਗਦਾ ਸੀ ਕਿ ਅਮਰੀਕਾ ਦੀ ਜਿਹੜੀ AI ਦੇ ਮਸਲੇ ਤੇ ਝੰਡੀ ਆ, ਤੇ ਅਮਰੀਕਾ ਨੇ ਜਿਹੜੇ AI ਚਿਪਸ ਆ ਚਾਈਨਾ ਨੂੰ ਉਹਦੇ ਰੋਕੇ ਹੋਏ ਆ, ਤੇ ਚਾਈਨਾ ਜਿਹੜੇ ਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜੇ ਲਾਰਜ ਲੈਂਗੁਏਜ ਮਾਡਲਸ ਆ ਉਹਨੂੰ ਡਿਵੈਲਪ ਨਹੀਂ ਕਰ ਸਕਣਗੇ। ਪਰ ਜਦੋਂ ਇਹ ਦੁਨੀਆ ਭਰ ਦੇ ਜਿਹੜੇ ਦੁਨੀਆ ਭਰ ਦੇ ਜਿਹੜੇ AI ਦੇ ਨਾਲ ਸੰਬੰਧਿਤ ਲੋਕ ਆ, ਮੁਲਕ ਆ, ਉਹਨਾਂ ਨੇ ਜਦੋਂ ਪੈਰਿਸ ਵਿੱਚ ਹੋਣਾ ਸੀ, ਥੋੜੇ ਹਫ਼ਤੇ ਪਹਿਲਾਂ ਡੀਪ ਸੀਕ ਨੇ ਰਿਲੀਜ਼ ਹੋਇਆ, ਤੇ ਉਹਦੇ ਵਿੱਚ ਚਾਈਨਾ ਨੇ ਆਪਣੀ ਡੋਮੀਨੈਂਸ ਦਿਖਾਈ ਕਿ ਥੋੜੇ ਕਹਿੰਦੇ ਕਿ ਤਕਰੀਬਨ $4-5 ਮਿਲੀਅਨ ਯੂਜ਼ ਕਰਕੇ ਹੀ ਉਹਨਾਂ ਆਪਣਾ LLM ਤਿਆਰ ਕਰ ਲਿਆ ਡੀਪ ਸੀਕ ਵਾਲਾ। ਤੇ ਉਹਦੇ ਕਰਕੇ ਜਿਹੜਾ ਸਾਰੀ ਗੇਮ ਆ ਰਾਜ ਕਰਨਾ ਉਹ ਪੁੱਠੀ ਪੈ ਗਈ, ਕਿਉਂਕਿ ਉਹਦਾ ਕਾਰਨ ਇਹ ਸੀ ਕਿ ਜਿਹੜੇ ਵੈਸਟ ਸੀ ਉਹਨਾਂ ਨੂੰ ਇਹ ਲੱਗਦਾ ਸੀ, ਵਿੱਚ ਯੂਰਪ, ਚਲੋ ਯੂਰਪ ਪਿੱਛੇ ਆ ਪਰ ਫਿਰ ਵੀ ਇੱਕ ਵੱਡੀ ਬੋਡੀ ਦੇ ਤੌਰ ਤੇ ਦੇਖਿਆ ਜਾਏ, ਤੇ ਵੈਸਟ ਨੂੰ ਇਹ ਲੱਗਦਾ ਸੀ ਕਿ ਅਸੀਂ AI ਨੂੰ ਕੰਟਰੋਲ ਕੀਤਾ ਹੋਇਆ, ਇਹ ਸਾਡੇ ਅਕੋਰਡਿੰਗ ਹੀ ਚੱਲੇਗੀ। ਤੇ ਕਾਫੀ ਜ਼ਿਆਦਾ ਜਿਹੜੀ ਉਸ ਟਾਈਮ ਦੇ ਉੱਤੇ ਕਨਵਰਸੇਸ਼ਨ ਆ ਉਹ ਚੱਲ ਰਹੀਆਂ ਸੀ AI ਐਥਿਕਸ ਦੇ ਉੱਪਰ, ਹੌਟ ਜਿਹੜੀ ਕਨਵਰਸੇਸ਼ਨ ਸੀ ਇਹਦੀ, ਹੈਨਾ। ਫਿਰ ਜਦੋਂ ਡੀਪ ਸੀਕ ਸਾਹਮਣੇ ਆਇਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਇੱਕੋ ਦਮ ਹੀ ਹਾਲਾਤ ਨੇ ਪਲਟਾ ਮਾਰਿਆ, ਤੇ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜੇ ਸਾਰੇ ਮੁਲਕ ਆ ਪੈਰਿਸ ਦੇ ਵਿੱਚ ਇਕੱਠੇ ਹੋ ਕੇ ਕੋਈ ਇੱਕ ਸਮਝੌਤੇ ਨੂੰ ਇੰਕ ਕਰਨਗੇ, ਸਮਝੌਤਾ ਹੋਏਗਾ ਜਿਹਦੇ ਵਿੱਚ AI ਗਵਰਨੈਂਸ ਦੇ ਕੁਝ ਰੂਲਸ ਬਣਨਗੇ। ਪਰ ਡੀਪ ਸੀਕ ਦੇ ਆਉਣ ਦੇ ਨਾਲ US ਤੇ UK ਨੇ ਪਲਟੀ ਮਾਰੀ ਬਿਲਕੁਲ। ਉਹਨਾਂ ਇਹ ਕਿਹਾ ਕਿ ਜਿਹੜੀ ਰੈਗੂਲੇਸ਼ਨ ਆ ਉਹ ਨਹੀਂ ਹੋਣੀ ਚਾਹੀਦੀ, ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗ ਗਿਆ ਪਹਿਲਾਂ ਕਿ ਚਾਈਨਾ ਜਿਹੜਾ ਉਹ ਗੇਮ ਦੇ ਵਿੱਚ ਹੁਣ ਕਾਫੀ ਅੱਗੇ ਆ, ਜਾਂ ਸਾਡੇ ਆਲਮੋਸਟ ਬਰਾਬਰ ਆ, ਆਲਮੋਸਟ ਬਰਾਬਰ ਤੇ ਨਹੀਂ ਪਰ ਆਲਮੋਸਟ ਬਰਾਬਰ ਆ, ਤੇ ਉਹਦੇ ਕਰਕੇ ਆਪਾਂ ਨੂੰ ਵੀ ਜਿਹੜੀ ਆ ਸਟ੍ਰੈਟਜੀ ਆ ਅੱਗੇ ਲੈ ਕੇ ਆਉਣੀ ਚਾਹੀਦੀ ਆ ਅਮਰੀਕਾ ਤੇ UK ਨੇ। ਤੇ ਜੋ ਕਿਉਂਕਿ ਸਾਨੂੰ ਇਹ ਚੀਜ਼ ਦਾ ਪਤਾ ਵੀ ਜਦੋਂ ਕਿਸੇ ਚੀਜ਼ ਤੇ ਆਪਾਂ ਰੈਗੂਲੇਸ਼ਨ ਲਾ ਦਿੰਦੇ ਆ ਤੇ ਰੈਗੂਲੇਸ਼ਨ ਲਾਉਣ ਦੇ ਨਾਲ ਉਹਦੀ ਜਿਹੜੀ ਡਿਵੈਲਪਮੈਂਟ ਦੀ ਸਪੀਡ ਆ ਉਹ ਘਟ ਜਾਂਦੀ ਆ। ਸੋ ਉਹਦੇ ਕਰਕੇ UK ਤੇ US ਨੇ ਕਿਸੇ ਤਰ੍ਹਾਂ ਦੇ ਵੀ ਏਦਾਂ ਸਮਝੌਤੇ ਨੂੰ ਸਹੀਬੱਧ ਨਾ ਹੋਵੇ ਇਹਦੇ ਵਿੱਚ ਕਾਫੀ ਉਹਨਾਂ ਭੂਮਿਕਾ ਨਿਭਾਈ। ਠੀਕ ਹੈ। ਤੇ ਕੁਛ ਜਿਹੜੀ ਸਾਂਝੇ ਤੌਰ ਦੇ ਉੱਤੇ ਜਿਹੜੀ ਕਨਵਰਸੇਸ਼ਨ ਆਈ ਆ, ਸਾਂਝੇ ਤੌਰ ਤੇ ਸਟੇਟਮੈਂਟ ਆਈ ਸੀ ਪ੍ਰੈਜ਼ੀਡੈਂਟ ਮੈਕਰੋਨ ਨੂੰ ਲੈ ਕੇ ਜਾਂ ਹੋਰ ਦੇਸ਼ਾਂ ਨੂੰ ਲੈ ਕੇ, ਜਿਹਦੇ ਵਿੱਚ ਚਾਈਨਾ ਇੰਡੀਆ ਵੀ ਸ਼ਾਮਲ ਸੀ। ਉਹਦੇ ਵਿੱਚ ਉਹਨਾਂ ਕੋਆਰਡੀਨੇਸ਼ਨ ਦੀ ਗੱਲ ਕੀਤੀ, ਪਰ UK ਤੇ US ਉਹਦੇ ਤੋਂ ਬਾਹਰ ਰਹੇ। ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਉੱਥੇ ਪ੍ਰੈਜ਼ੈਂਟ ਸੀ ਉਸ ਟਾਈਮ ਦੇ ਉੱਤੇ। ਸੋ ਇਹ ਕੰਟੈਕਸਟ ਆ ਰਾਜ ਕਰਨੇ ਇਹ ਸਾਰੀ ਗੱਲਬਾਤ ਆ। ਹੁਣ ਕੀ ਹੋਇਆ ਕਿ ਥੋੜੇ ਦਿਨ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਇੱਕ AI ਸਟ੍ਰੈਟਜੀ ਲੈ ਕੇ ਆਏ, ਲੋ ਰੈਗੂਲੇਸ਼ਨ AI ਸਟ੍ਰੈਟਜੀ, ਵਿਚ ਇਜ਼ ਇਨ ਸਿੰਕ ਵਿਦ ਜੋ ਆ ਪਹਿਲਾਂ ਗੱਲਬਾਤ ਕਰਦੇ ਸੀ। ਸੋ ਉਹਨਾਂ ਨੂੰ ਕਹਿੰਦੇ ਸੀ ਕਿ ਆਪਾਂ AI ਸਟ੍ਰੈਟਜੀ ਲੈ ਕੇ ਆਏ ਆ, ਅਮਰੀਕਾ ਜਿਹੜੇ ਅਮਰੀਕਨ ਵੈਲਿਊਜ਼ ਤੇ ਕੰਪੈਰੀਟਿਵਨੈਸ ਨੂੰ ਅੱਗੇ ਲੈ ਕੇ ਆਏ ਕਿ ਅਮਰੀਕਾ ਦੇ ਉੱਤੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਉਹ ਲੈ ਕੇ ਆਏ, ਤੇ ਥੋੜੇ ਦਿਨ ਬਾਅਦ ਹੀ ਜਿਹੜੇ ਚਾਈਨਾ ਦੇ ਪ੍ਰੀਮੀਅਰ ਆ ਲੀ ਚਿਆਂਗ, ਉਹਨਾਂ ਨੇ ਹੁਣ ਇਹ ਲੈ ਕੇ ਆਏ ਆ ਸਾਹਮਣੇ ਗੱਲ ਕਿ ਜਿਹੜੇ ਗਲੋਬਲ AI ਕੋਆਰਡੀਨੇਸ਼ਨ ਬਾਡੀ
ਜਿਹੜੀ WAIC ਹੋਈ ਹੈ ਸ਼ੰਘਾਈ ਦੇ ਵਿੱਚ, ਉਹਦੇ ਵਿੱਚ ਉਹਨਾਂ ਇਹ ਕਿਹਾ, ਗੱਲ ਸਾਹਮਣੇ ਲੈ ਕੇ ਆਏ ਕਿ ਕੋਈ ਵਰਲਡ ਲੈਵਲ ਦੇ ਉੱਤੇ ਜਿਹੜੀ ਕੋਈ ਪਾਲਿਸੀ ਹੋਣੀ ਚਾਹੀਦੀ ਹੈ, ਕਿਉਂਕਿ ਉਹਦੀ ਸਾਨੂੰ ਡਾਊਨ ਸਾਈਡ ਵੀ ਪਤਾ ਵੀ ਜੇ ਪਾਲਿਸੀ ਸਾਡੇ ਸਾਹਮਣੇ ਨਾ ਹੋਏ ਜੀ ਤੇ ਉਹਦੇ ਉੱਤੇ AI ਨੂੰ ਜਿਹੜਾ ਵਰਤਣ ਦਾ, ਕਿਹੜੇ ਤਰੀਕੇ ਨਾਲ ਵਰਤਣੀ ਆ, ਕਿਹੜੇ ਤਰੀਕੇ ਨਾਲ ਨਹੀਂ ਵਰਤਣੀ, ਹੈ ਨਾ, ਟੈਕਨੋਲੋਜੀ ਬਾਈ ਦਾ ਐਂਡ ਆਫ ਦਾ ਡੇ ਉਹਦੇ ਨਾਲ ਨੁਕਸਾਨ ਵੀ ਕਾਫੀ ਹੋ ਸਕਦੇ ਆ। ਸੋ ਕਹਿੰਦੇ ਆ ਕਿ ਜਿਹੜੀ ਗਲੋਬਲ AI ਕੋਆਰਡੀਨੇਸ਼ਨ ਬਾਡੀ ਜਿਹੜੀ ਆ ਇਹ ਬਣਨੀ ਚਾਹੀਦੀ ਹੈ। ਚਾਈਨਾ ਇਹ ਸਾਹਮਣੇ ਲੈ ਕੇ ਆਉਂਦਾ ਕਿ ਉਹ ਬਣਨੀ ਚਾਹੀਦੀ ਆ ਵੀ ਕੋਈ ਇੰਟਰਨੈਸ਼ਨਲ ਤੌਰ ਦੇ ਉੱਤੇ ਕੋਈ ਕੋਆਪਰੇਸ਼ਨ ਹੋਏ ਵੀ ਰੈਗੂਲੇਸ਼ਨ ਕਿੱਦਾਂ ਹੋਏ, ਜਸਟ ਟੂ ਮੇਕ ਸ਼ੋਰ ਕਿ ਜੇ AI ਟੈਕਨੋਲੋਜੀ ਦੀ ਜਿਹੜੀ ਯੂਜ਼ ਆ ਸੇਫ ਹੋਏ ਵੱਧ ਤੋਂ ਵੱਧ, ਹੈ ਨਾ। ਤੇ ਉਹਦੇ ਵਿੱਚ ਹੁਣ ਚੱਕਰ ਇਹ ਆ ਰਾਜਕਰਨ ਵੀ US ਜਿਹੜਾ ਉਹ ਡੀਰੈਗੂਲੇਸ਼ਨ ਪਾਸੇ ਨੂੰ ਤੁਰ ਰਿਹਾ ਵੀ ਨਹੀਂ ਰੈਗੂਲੇਸ਼ਨ ਹੋਣੀ ਚਾਹੀਦੀ, ਤੇ ਜਦ ਕਿ ਚਾਈਨਾ ਜਾਂ ਹੋਰ ਕੰਟਰੀਜ਼ ਉਹ ਰੈਗੂਲੇਸ਼ਨ ਦੇ ਪਾਸੇ ਨੂੰ ਐਟ ਦਿਸ ਪੁਆਇੰਟ ਇਨ ਟਾਈਮ ਉਹ ਤੁਰ ਰਹੇ ਆ। ਹੁਣ ਉਹਦੇ ਵਿੱਚ ਕੀ ਆ ਕਿ ਜਿਹੜੇ ਨਾਟ ਓਨਲੀ ਵੀ ਚਲੋ ਬੈਡ ਐਕਟਰਸ ਨੂੰ ਆਪਾਂ ਇੱਕ ਸਾਈਡ ਦੇ ਉੱਤੇ ਰੱਖ ਲਈਏ ਟੈਕਨੋਲੋਜੀ ਨੂੰ, ਪਰ ਜੇ ਆਪਾਂ ਟੈਕਨੋਲੋਜੀ ਦੀ ਡਿਵੈਲਪਮੈਂਟ ਦੀ ਵੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਆ ਵੀ ਜਿਹੜੇ ਲੋਕਾਂ ਕੋਲ AI ਦਾ ਐਕਸੈਸ ਹੋਏਗਾ ਉਹ ਲੋਕੀ ਬਹੁਤ ਛੇਤੀ ਗਾਂਹ ਵੱਧ ਜਾਣਗੇ, ਆਰਗੇਨਾਈਜੇਸ਼ਨ ਬਹੁਤ ਛੇਤੀ ਗਾਂਹ ਵੱਧ ਜਾਣਗੀਆਂ, ਤੇ ਇਹਦੇ ਕਰਕੇ ਜੇ ਇਕਨੋਮੀ ਦਾ ਜਿਹੜਾ ਇੰਬੈਲੈਂਸ ਆ ਉਹ ਬੜੀ ਛੇਤੀ ਹੋਏਗਾ, ਜਿਨ੍ਹਾਂ ਤੋਂ ਜਿਹੜੇ ਸਟੇਟਸ ਆ ਜਾਂ ਮੁਲਕ ਆ ਉਹ ਡਰਦੇ ਆ, ਕਿਉਂਕਿ ਜੇ ਅਮੀਰ ਗਰੀਬ ਦਾ ਪਾੜਾ ਬਹੁਤ ਪੈ ਜਾਏ ਮੁਲਕਾਂ ਦੇ ਵਿੱਚ ਤੇ ਫਿਰ ਜਿਹੜੀ ਇਕਨੋਮੀਜ਼ ਆ ਛੇਤੀ ਕਿਤੇ ਉਹਨੂੰ ਕਾਫੀ ਸਿਕਿਉਰਿਟੀ ਰਿਸਕ ਰਹਿੰਦਾ ਵਾ। ਸੋ ਇਹ ਇੱਕ ਕੁਝ ਕਾਰਨ ਹੈਗੇ ਆ ਕਿ ਜਿਹੜੇ ਹਾਈਲੀ ਪੋਪੂਲੇਟਿਡ ਕੰਟਰੀਜ਼ ਆ ਜਾਂ ਅੰਡਰ ਡਿਵੈਲਪਡ ਕੰਟਰੀ ਜਾਂ ਡਿਵੈਲਪਿੰਗ ਕੰਟਰੀਜ਼ ਆ, ਉਹਨਾਂ ਨੂੰ ਇਸ ਚੀਜ਼ ਦਾ ਖਤਰਾ ਵੈਸਟ ਦੇ ਨਾਲੋਂ ਜ਼ਿਆਦਾ ਰਹਿੰਦਾ ਵਾ। ਸੋ ਇਹਨੂੰ ਇਸ ਕੰਟੈਕਸਟ ਦੇ ਵਿੱਚ ਵੀ ਦੇਖਿਆ ਜਾ ਸਕਦਾ। ਜੀ ਜੀ ਬਿਲਕੁਲ। ਸੋ ਇਹ ਚੀਜ਼ਾਂ ਨਾਲ ਜਿਹੜੀਆਂ ਉਹ ਚੱਲ ਰਹੀਆਂ। ਸੋ AI ਦੀ ਰੈਗੂਲੇਸ਼ਨ ਨੂੰ ਜਦੋਂ ਆਪਾਂ ਤੁਸੀਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਵੀ ਉਹਨਾਂ ਨੇ ਸਹੀ ਬੰਦ ਤਾਂ ਚਲੋ ਨਹੀਂ ਕੀਤਾ, ਸਿਆਹੀ ਨਹੀਂ ਲਾਈ ਉਸ ਚੀਜ਼ ਦੇ ਉੱਤੇ, ਰੋਕ ਲਿਆ, ਪਰ ਰੈਗੂਲੇਸ਼ਨਸ ਤੇ ਓਵਰਸਾਈਡ ਨੂੰ ਬੈਲੈਂਸ ਕਰਨਾ, ਇਨੋਵੇਸ਼ਨ ਨੂੰ ਬੈਲੈਂਸ ਕਰਨਾ, ਇਹ ਇੱਕ ਵੱਡੀ ਜਿਹੜੀ ਉਹ ਚੁਣੌਤੀ ਹੈ। ਇਹ ਰੈਗੂਲੇਸ਼ਨਸ ਕਿੱਦਾਂ ਬੈਲੈਂਸ ਕਰੂਗੀ? ਇਨੋਵੇਸ਼ਨ ਵੀ ਹੁੰਦੀ ਰਵੇ ਤੇ ਓਵਰਸਾਈਟ ਵੀ ਰਵੇ। ਹਾਂਜੀ, ਇਹ ਅੱਜ ਦੇ ਟਾਈਮ ਦੇ ਵਿੱਚ $1 ਮਿਲੀਅਨ ਕੁਐਸਚਨ ਆ, ਹੈ ਨਾ। ਮਿਲੀਅਨ ਕਿਉਂ, ਅੱਜ ਕੱਲ੍ਹ ਤਾਂ ਬਿਲੀਅਨ ਹੀ ਗਈ ਹੈ। ਮਲਟੀ ਬਿਲੀਅਨ ਕਹਿ ਲਓ, ਹੈ ਨਾ। ਸੋ ਉਦਾਂ ਦਾ ਸਵਾਲ ਆ ਕਿ ਇਨੋਵੇਸ਼ਨ ਨੂੰ ਕਿੱਦਾਂ ਔਨ ਟਰੈਕ ਰੱਖਿਆ ਜਾਏ ਕਿ ਰੈਗੂਲੇਸ਼ਨ ਦੇ ਭਾਰ ਥੱਲੇ ਇਨੋਵੇਸ਼ਨ ਦੱਬੀ ਨਾ ਜਾਏ, ਹੈ ਨਾ। ਸੋ ਇਹ ਇੱਕ ਵੱਡਾ ਸਵਾਲ ਹੈਗਾ, ਕਿਉਂਕਿ ਇੰਪੋਰਟੈਂਸ ਬਹੁਤ ਹੈ ਰੈਗੂਲੇਸ਼ਨ ਦੀ। ਰਾਜਕਾਰਨ ਆਪਾਂ ਇਹਨੂੰ AI ਨੂੰ ਦੇਖਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ, ਥੋੜੇ ਦਿਨ ਪਹਿਲੇ ਮੇਰੇ ਇੱਕ ਡਾਕਟਰ ਦੇ ਨਾਲ ਗੱਲ ਹੋ ਰਹੀ ਸੀ, ਉਹ ਕਾਈਜ਼ਰ ਦੇ ਵਿੱਚ ਕੰਮ ਕਰਦੇ ਆ, ਉਹ AI ਨੂੰ ਹੈਵੀਲੀ ਯੂਜ਼ ਕਰਦੇ ਆ। ਠੀਕ ਹੈ। ਸੋ ਇਹਦੇ ਤੋਂ ਇਹ ਦੇਖੋ ਵੀ ਹੈਲਥ ਕੇਅਰ ਹੋ ਗਿਆ, ਅਸੀਂ ਸਾਰੇ ਦੇਖਿਆ, ਅਸੀਂ ਬੈਂਕਾਂ ਦੇ ਵਿੱਚ ਹੁਣ AI ਨੂੰ ਕਾਫੀ ਯੂਜ਼ ਕਰਦੇ ਆ ਨਾ, ਟੈਲਰ ਘਟ ਗਿਆ ਜਾਂ ਹੋਰ ਵੀ ਜਿਹੜੇ ਐਨਾਲਿਟਿਕਸ ਆ ਯੂਜ਼ਿੰਗ, ਤੁਸੀਂ ਚੈੱਕ ਜਮਾ ਕਰਾਉਣੇ ਆਟੋਮੇਟਿਡ ਹੋ ਗਿਆ, ਕਾਫੀ ਕੁਛ, ਹੈ ਨਾ। ਉਹ ਤੋਂ ਤੀਸਰਾ ਜਿਹੜਾ ਅਹਿਮ ਹਿੱਸਾ ਹੈਗਾ ਉਹ ਟਰਾਂਸਪੋਰਟੇਸ਼ਨ ਦਾ। ਟਰਾਂਸਪੋਰਟੇਸ਼ਨ ਵਿੱਚ ਤੁਸੀਂ ਰੋਬੋ ਟੈਕਸੀਜ਼ ਦੇਖੀਆਂ ਹਨ, ਅੱਜ ਕੱਲ੍ਹ ਉਹ ਵੀ ਕਾਫੀ, ਹੈ ਨਾ, ਉਹਦਾ ਜੋ ਚਰਚਾ ਦੇ ਵਿੱਚ ਜ਼ੋਰ ਫੜਿਆ ਹੋਇਆ ਇਲਨ ਮਸਕ ਹੋਣਾ ਦੀ ਕਨਵਰਸੇਸ਼ਨ ਕਰਕੇ। ਤੇ ਉਹ ਇਹ ਜਿਹੜੇ ਹੈਲਥ ਕੇਅਰ, ਫਾਈਨੈਂਸ, ਟਰਾਂਸਪੋਰਟੇਸ਼ਨ, ਇਹ ਜਿਹੜੀ ਹੈ ਬੈਕਬੋਨ ਹੁੰਦੀ ਹੈ ਕਿਸੇ ਵੀ ਕੰਟਰੀ ਦੀ, ਹੈ ਨਾ। ਸੋ ਹੁਣ ਇਹਦੇ ਉੱਤੇ ਰੈਗੂਲੇਸ਼ਨ ਤਾਂ ਚਾਹੀਦੀ ਆ, ਹੈ ਨਾ, ਵੀ ਜੇ ਬੈਡ ਐਕਟਰ ਇਹਦੇ ਵਿੱਚ ਨਾ ਆਉਣ, ਸੇਫ ਐਂਡ ਸਿਕਿਉਰ ਹੋਏ ਸਾਰੀ ਚੀਜ਼ਾਂ, ਕਿਉਂਕਿ ਇਹਨਾਂ ਕੁਛ ਚੀਜ਼ਾਂ ਨੇ ਜਿਹੜਾ ਮੁਲਕ ਚਲਾਉਣਾ, ਫਾਈਨੈਂਸ ਹੋ ਗਿਆ ਜਾਂ ਤੁਹਾਡੀ ਟਰਾਂਸਪੋਰਟੇਸ਼ਨ ਹੋ ਗਈ, ਤੇ ਇਹਦੇ ਵਿੱਚ ਇਹ ਤਾਂ ਸਾਰਿਆਂ ਨੂੰ ਪਤਾ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਦੀ ਓਵਰਸਾਈਟ ਚਾਹੀਦੀ ਆ। ਤੇ ਉਹ ਗੱਲ ਇਹ ਆ ਕਿ ਜਦੋਂ ਇਸ ਚੀਜ਼ ਨੂੰ ਆਪਾਂ ਬਾਈਨਰੀ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਆ ਵੀ ਚਾਹੀਦੀ ਆ ਜਾਂ ਨਹੀਂ ਚਾਹੀਦੀ, ਹੈ ਨਾ, ਉੱਥੇ ਥੋੜਾ ਜਿਹਾ ਮਸਲਾ ਪੈਂਦਾ ਕਾਫੀ ਜ਼ਿਆਦਾ, ਹੈ ਨਾ। ਤੇ ਉਹੀ ਕਿਉਂਕਿ ਨੇਸ਼ਨਸ ਅਲਾਈਨਡ ਨਹੀਂ ਹੈਗੇ, ਵੱਡੇ ਨੇਸ਼ਨਸ ਇਸ ਚੀਜ਼ ਨੂੰ ਲੈ ਕੇ, ਤਾਂ ਕਰਕੇ ਇੱਥੇ ਇੱਕ ਕਾਮਨ ਮਿਨੀਮਲ ਪ੍ਰੋਗਰਾਮ ਜਿਹੜਾ ਉਹ ਨਹੀਂ ਬਣ ਰਿਹਾ ਰੈਗੂਲੇਸ਼ਨ ਦੇ ਉੱਤੇ, ਹੈ ਨਾ। ਠੀਕ ਹੈ। ਸੋ ਉਹਦੀ ਜਿਹੜੀ ਕਨਵਰਸੇਸ਼ਨ ਆ ਵੱਡੇ ਤੌਰ ਦੇ ਉੱਤੇ, ਕਿਉਂਕਿ ਜਿਹੜੇ ਵੱਡੇ ਤੌਰ ਦੇ ਉੱਤੇ ਹੋ ਰਹੀ ਹੈ, ਖਾਸ ਤੌਰ ਦੇ ਉੱਤੇ ਜਿਹੜੇ ਯੂਨੀਵਰਸਿਟੀਜ਼ ਆ, AI ਦੀ ਥੋੜੀ ਜਿਹੀ ਗੱਲ ਇਹ ਵੀ ਡਿਫਰੈਂਟ ਹੈਗੀ ਹੈ ਕਿ ਚਲੋ ਜਿਹੜੀ ਡਿਵੈਲਪਮੈਂਟ ਆ ਉਹਦੇ ਵਿੱਚ ਤਾਂ ਯੂਨੀਵਰਸਿਟੀਜ਼ ਨੇ ਕਾਫੀ ਰੋਲ ਨਿਭਾਇਆ, ਪਰ ਆਪਾਂ ਡੇਟਾ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕੀਤਾ ਸੀ ਕਿ ਜੇ ਅਸੀਂ ਅੱਜ ਦੇ ਟਾਈਮ ਦੇ ਉੱਤੇ ਪ੍ਰੋਗਰੈਸ਼ਨ ਵੇਖੀਏ AI ਦੀ, ਤੇ ਇੰਡਸਟਰੀ ਹੈਵੀਲੀ ਲੀਡ ਕਰਦੀ ਆ AI ਨੂੰ ਯੂਨੀਵਰਸਿਟੀਜ਼ ਦੇ ਨਾਲੋਂ। ਯੂਨੀਵਰਸਿਟੀ ਮੇ ਬੀ 20% ਤੋਂ ਘੱਟ ਸ਼ੇਅਰ ਹੋਊਗਾ ਯੂਨੀਵਰਸਿਟੀਜ਼ ਦਾ। ਤੇ ਜਦੋਂ ਯੂਨੀਵਰਸਿਟੀਜ਼ ਦੇ ਵਿੱਚ ਆਉਂਦੇ ਆ ਤੇ ਉਹਦੇ ਵਿੱਚ ਪਬਲਿਕ ਸੇਫਟੀ ਹੋ ਗਈ ਜਾਂ ਜਨਰਲ ਪਬਲਿਕ ਦੀ ਹੈਲਪ ਜਾਂ ਬੈਲੈਂਸ ਰੱਖਣਾ ਜਾਂ ਇਕਨੋਮੀ ਨੂੰ ਸਟੇਬਲ ਰੱਖਣਾ, ਇੱਦਾਂ ਦੀ ਚੀਜ਼ਾਂ ਉਹਨਾਂ ਦੇ ਲਈ ਪ੍ਰੈਫਰੈਂਸਿਸ ਹੁੰਦੀਆਂ, ਜਦ ਕਿ ਇੰਡਸਟਰੀ ਦੇ ਵਿੱਚ ਹੁੰਦੀ ਹੈ ਕਿ ਪੈਸਾ ਵੱਧ ਤੋਂ ਵੱਧ ਕਿੱਦਾਂ ਕਮਾਉਣਾ।
ਸੋ ਇਹ ਵੀ ਕੁਝ ਚੀਜ਼ਾਂ ਜਿਹੜੀ ਟਗ ਆਫ ਵਾਰ ਦੀ ਤੁਸੀਂ ਗੱਲ ਕਰਦੇ ਸੀ ਪਹਿਲਾਂ, ਇਹ ਇੰਡਸਟਰੀ ਵਰਸਸ ਪ੍ਰੋਫਿਟ ਵਰਸਸ ਉਹ ਐਥੀਕਲ ਕੰਸਰਨਸ ਹੈ ਨਾ, ਇਹਨਾਂ ਦਾ ਵੀ ਇੱਕ ਆਪਸੀ ਟਗ ਆਫ ਵਾਰ ਜੇ ਚੱਲੇ ਨੇ। ਸੋ ਥੋੜੀ ਜਿਹੀ ਜਿਹੜੀ ਇਹ ਸਿਚੁਏਸ਼ਨ ਆ ਕੰਪਲਿਕੇਟਡ ਐਟ ਦਿਸ ਪੁਆਇੰਟ ਇਨ ਟਾਈਮ। ਮੈਨੂੰ ਨਹੀਂ ਲੱਗਦਾ ਕਿਸੇ ਕੋਲ ਕੋਈ ਸਵਾਲ ਹੈਗਾ, ਕੁਛ ਇਹਦਾ ਸਵਾਲ ਦਾ ਜਵਾਬ ਹੈਗਾ। ਵੱਖ-ਵੱਖ ਤਰ੍ਹਾਂ ਦੇ ਉੱਤੇ ਜਿਹੜੀ ਕਸ਼ਮਕਸ਼ ਆ ਉਹ ਤੋਂ ਵੀ ਪਟ ਕੇ ਚੱਲਦੇ ਪਏ ਆ। ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਕਲੈਰਿਟੀ ਹੋਊਗੀ, ਕਿਉਂਕਿ ਇਹ ਚੀਜ਼ ਤਾਂ ਪੱਕੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੀ ਓਵਰਸਾਈਟ ਤੇ ਕਰਨੀ ਪੈਣੀ ਆ। ਤੁਸੀਂ ਇਹ ਦੇਖਿਆ ਵੀ ਇੰਡਸਟਰੀ ਵਿੱਚੋਂ ਵੀ ਇਹਦੀ ਆਵਾਜ਼ਾਂ ਉੱਠ ਰਹੀਆਂ। ਆਪਾਂ ਗੱਲਬਾਤ ਕਰਦੇ ਰਹੇ ਨੇ ਟਾਕ ਸ਼ੋ ਵਿੱਚ, ਈਲਨ ਮਸਕ ਹੋ ਗਏ ਜਾਂ ਓਪਨ AI ਦੇ ਸੈਮ ਐਲਟਮੈਨ ਹੋ ਗਏ, ਇਹ ਸਾਰੇ ਜਾਣੇ ਕਹਿੰਦੇ ਕਿ ਰੈਗੂਲੇਸ਼ਨ ਹੋਣੀ ਚਾਹੀਦੀ। ਕਾਂਗਰਸ ਵੀ ਕਹਿੰਦੇ ਰੈਗੂਲੇਸ਼ਨ ਹੋਣੀ ਚਾਹੀਦੀ, ਪਰ ਜਦੋਂ ਬਣਨ ਦੀ ਗੱਲ ਆਉਂਦੀ ਆ ਉਦੋਂ ਕਹਿੰਦੇ ਨਹੀਂ ਇੰਨੀ ਰੈਗੂਲੇਸ਼ਨ ਨਹੀਂ ਚਾਹੀਦੀ, ਕੁਛ ਤਰ੍ਹਾਂ ਦੀ ਰੈਗੂਲੇਸ਼ਨ ਚਾਹੀਦੀ। ਉਹ ਕੇਸ ਲੈਵਲ ਦੀ ਹੋਏਗੀ, ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਪਰ ਇਹ ਇੱਕ ਜਿੱਦਾਂ ਅੱਜ ਦੇ ਟਾਈਮ ਦੇ ਉੱਤੇ ਇਹਨੂੰ ਹੌਟ ਟੌਪਿਕ, ਸਿਰਦਰਦੀ ਵੀ ਕਹਿ ਲਓ, ਬਣਿਆ ਪਿਆ ਵਾ ਲਾਅ ਮੇਕਰਸ ਦੇ ਵਾਸਤੇ ਤੇ ਕੰਟਰੀਜ਼ ਵਾਸਤੇ। ਨਹੀਂ ਬਿਲਕੁਲ। ਅੱਛਾ, ਇਹਦੇ ਵਿੱਚ ਹੁਣ ਜਿੱਦਾਂ ਆਪਾਂ ਤੁਸੀਂ ਕਹਿ ਰਹੇ ਆ ਵੀ AI ਥਾਂ ਤੇ ਆ, ਉਹ ਹੁਣ ਆਪਣੇ ਕਲੀਗ ਬਣ ਗਏ, ਆਪਣੇ ਪੀਅਰਸ ਬਣ ਗਏ, ਆਪਣੇ ਉਹ ਹੁਣ ਕੋ-ਵਰਕਰਸ ਬਣ ਗਏ ਆ। ਆਮ ਲੋਕਾਂ ਦਾ ਕਿੱਦਾਂ ਦਾ ਇਸ ਨੂੰ ਲੈ ਕੇ ਨਜ਼ਰੀਆ ਜਾਂ ਰਵੱਈਆ ਜਿਹੜਾ ਉਹ ਰਹੂਗਾ ਜਦੋਂ AI ਐਂਟਰਪ੍ਰਾਈਜ਼ ਦੇ ਵਿੱਚ ਐਜ਼ ਏ ਕੋ-ਵਰਕਰ ਤੁਹਾਨੂੰ ਜਿਹੜਾ ਆਉਂਦਾ ਹੈ ਦਿਸਦੀ ਆ ਜਾਂ ਉਹਦੇ ਨਾਲ ਕੰਮ ਕਰਨਾ ਪੈਂਦਾ, ਇੱਕ ਹਿਊਮਨ ਇੰਟਰੈਕਸ਼ਨ, ਹਿਊਮਨ ਫੀਲਿੰਗਸ, ਇਮੋਸ਼ਨਸ, ਉਹ ਤਾਂ ਗਾਇਬ ਹੋਣਗੇ। ਸੋ ਆਪਾਂ ਗੱਲ ਕਰਦੇ ਨਾ ਵੀ AI ਕਾਹਦੇ ਵਾਸਤੇ ਵਧੀਆ। ਆਪਾਂ ਵਾਰ-ਵਾਰ ਗੱਲ ਕਰਦੇ ਕਿ ਜਿਹੜੇ ਰੈਪੀਟੇਟਿਵ ਟਾਸਕ ਹੁੰਦੇ ਆ, ਉਹਦੇ ਵਾਸਤੇ AI ਬਹੁਤ ਵਧੀਆ। ਸੋ ਇੱਕ ਨਾਲ ਹੋਰ ਆਪਾਂ ਚੀਜ਼ ਐਡ ਕਰਦੇ ਆ, ਉਹ ਇਹ ਆ ਕਿ ਜਦੋਂ ਲਾਰਜ ਅਮਾਊਂਟ ਆਫ ਡੇਟਾ ਹੁੰਦਾ, ਬਹੁਤ ਸਾਰੇ ਡੇਟਾ ਪੁਆਇੰਟਸ ਹੁੰਦੇ, ਉਹਨਾਂ 'ਚ ਤੁਸੀਂ ਕੋਈ ਡਿਸੀਜਨ ਮੇਕ ਕਰਨਾ ਹੁੰਦਾ, AI ਉਹਦੇ ਤੇ ਵੀ ਵਧੀਆ ਹੈ ਨਾ। ਦੋ ਚੀਜ਼ਾਂ ਨੂੰ ਲੈ ਕੇ, ਇੱਕ ਰੈਪੀਟੇਟਿਵ ਟਾਸਕ ਵਾਸਤੇ ਤੇ ਇੱਕ ਜਦੋਂ ਤੁਸੀਂ ਲਾਰਜ ਅਮਾਊਂਟ ਆਫ ਡੇਟਾ ਨੂੰ ਪ੍ਰੋਸੈਸ ਕਰਦੇ ਹੋ। ਤੇ ਹੁਣ ਤੁਸੀਂ ਗੱਲ ਕੀਤੀ ਲੋਕੀ ਇਹਨੂੰ ਕਿੱਦਾਂ ਦੇਖ ਰਹੇ ਆ, ਸੋ ਉਹਦੇ ਵੀ ਆਪਾਂ ਸੈਟਸ ਦੀ ਗੱਲ ਕਰਦੇ ਆ, ਹਨਾ। ਆਪਾਂ ਐਂਟਰਪ੍ਰਾਈਜ਼ ਦੀ ਇੱਥੇ ਐਗਜ਼ਾਮਪਲ ਲੈ ਲੈਂਦੇ ਹਾਂ। ਐਂਟਰਪ੍ਰਾਈਜ਼ ਦੇ ਵਿੱਚ ਜਿਹੜੇ ਵਰਕਰ ਆ, ਲੋਕ ਆ, ਉਹਨਾਂ ਦੇ ਜਿਹੜਾ AI ਏਜੰਟਸ ਆ, ਉਹਨਾਂ ਦੇ ਹੈਲਪਰ ਆ ਉਸ ਟਾਈਮ ਦੇ, ਹਨਾ। ਅਸੀਂ ਜਿੰਨੀਆਂ ਵੱਡੀਆਂ ਕਾਰਪੋਰੇਸ਼ਨਸ ਵੇਖ ਰਹੇ ਆ, ਮੈਟਾ ਨੇ ਕਾਫੀ ਇਨਵੈਸਟ ਕਰ ਰਹੀ ਆ, ਗੂਗਲ, ਐਪਲ, ਯੂ ਨੇਮ ਇਟ, ਜਿੰਨੀਆਂ ਵੀ ਹੈਗੀਆਂ। ਸੋ ਉਹਦੇ ਵਿੱਚ ਕੀ ਆ ਕਿ ਜਿਹੜੇ ਏਜੰਟਸ ਆ ਉਹ ਐਕਚੁਅਲੀ ਇੰਪਲੋਈਜ਼ ਨੂੰ ਸਪੋਰਟ ਕਰ ਰਹੇ ਆ ਵਿਦ ਹੈਲਪਿੰਗ, ਜਿਹੜੇ ਆਟੋਮੇਟਿਡ ਕਰਨ ਦੇ ਲਈ ਟਾਸਕ, ਜਿਹੜੇ ਬਾਰ-ਬਾਰ ਸੇਮ ਕੰਮ ਹੀ ਤੁਸੀਂ ਕੈਲੰਡਰ ਹੋ ਗਏ ਜਾਂ ਕਿਸੇ ਨੂੰ ਜੈਨਰਿਕ ਈਮੇਲਾਂ ਭੇਜਣੀਆਂ ਜਾਂ ਡੇਟਾ ਦੇਖ ਕੇ ਯੈਸ ਨੋ ਕਰਨਾ, ਇੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਆਟੋਮੇਟ ਕਰ ਰਹੇ ਆ। ਸੋ ਜਿਹੜੇ ਇੰਪਲੋਈਜ਼ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਖੁਸ਼ ਆ, ਜਿਹੜੇ ਇੰਪਲੋਈਜ਼ ਆ, ਹੈ ਨਾ, ਕਿਉਂਕਿ ਉਹਨਾਂ ਦੀ ਅਸਿਸਟੈਂਸ ਹੈਗੀ ਆ AI ਦੇ ਨਾਲ, ਤੇ ਉਹਨਾਂ ਦੀ ਇਹਦੇ ਨਾਲ ਡੈਫੀਨੇਟਲੀ ਐਫੀਸ਼ੀਐਂਸੀ ਵੱਧ ਰਹੀ ਹੈ। ਸੋ ਜਿਹੜੀ ਫੁੱਲ ਚੇਨ ਹੈਗੀ ਕਾਰਪੋਰੇਸ਼ਨ ਦੀ, ਇੰਪਲੋਈਜ਼ ਤੋਂ ਲੈ ਕੇ ਉਹਨਾਂ ਦੇ ਮੈਨੇਜਰ ਤੇ CEOs, ਕਿਉਂਕਿ ਉਹ ਸਿਸਟਮ ਦੇ ਵਿੱਚ ਐਫੀਸ਼ੀਐਂਸੀ ਦੇਖ ਰਹੇ ਆ, ਸੋ ਦੇ ਰੀਲੀ ਲਵ ਇਟ, ਜਿਹੜੇ ਆਟੋਨੋਮਸ ਏਜੰਟਸ ਹੈਗੇ ਆ। ਤੇ ਇਹ ਜਿਹੜੀ ਸ਼ਿਫਟ ਆ, ਇਟ ਡਜ਼ਨਟ ਮੈਟਰ ਤੁਸੀਂ ਤਾਂ ਮੈਂ ਕੀ ਸੋਚਦਾ, ਇਰਰਿਸਪੈਕਟਿਵ ਸ਼ਿਫਟ ਹੋ ਰਹੀ ਆ, ਹੈ ਨਾ। ਸੋ ਇਹ ਮੈਂ ਇਹਦੇ ਬਾਰੇ ਪੜ੍ਹਦਾ ਸੀ ਕਿ ਜਿਹੜੀ ਮੈਨੂੰ ਵਰਡ ਟੂ ਵਰਡ ਇਹਨੂੰ ਕਰਾਂਗਾ ਕਿ ਦਿਸ ਸ਼ਿਫਟ ਇਜ਼ ਐਕਸਪੈਕਟਡ ਟੂ ਟਰਾਂਸਫਾਰਮ ਹਾਊ ਬਿਜ਼ਨੈਸਿਸ ਆਪਰੇਟ ਐਂਡ ਹਾਊ ਵਰਕਰਸ ਇੰਟਰੈਕਟ ਵਿਦ ਟੈਕਨੋਲੋਜੀ, ਹੈ ਨਾ। ਸੋ ਇਹ ਫੰਡਾਮੈਂਟਲ ਸ਼ਿਫਟ ਆਲਰੇਡੀ ਹੋ ਚੁੱਕਾ। ਲਾਸਟ ਟਾਈਮ ਇਦਾਂ ਦਾ ਚੇਂਜ ਆਇਆ ਸੀ, ਕਹਿੰਦੇ ਕਿ ਅਰਲੀ 90s ਦੇ ਵਿੱਚ ਜਦੋਂ PCs ਆਏ ਸੀ, ਉਹ ਵੀ ਅਸਿਸਟੈਂਟ ਸੀ, ਹੈ ਨਾ। ਤੇ ਇਹ ਉਹਦੇ ਤੋਂ ਵੀ ਅਗਲਾ ਤੁਸੀਂ ਇਨਹੈਂਸ ਵਰਜ਼ਨ ਜਿਹੜਾ ਉਹਨੂੰ ਦੇਖ ਸਕਦੇ ਹੋ। ਸੋ ਇਟ ਡਜ਼ਨਟ ਮੈਟਰ ਲੋਕੀ ਕੀ ਸੋਚਦੇ ਆ, ਬਿਜ਼ਨਸ ਉਹਨੂੰ ਡਰਾਈਵ ਕਰ ਰਿਹਾ, ਪ੍ਰੋਸੈਸਿਸ ਜਿਹੜੀਆਂ ਆਟੋਮੇਟ ਹੋ ਰਹੀਆਂ ਵਾ ਤੇ ਐਫੀਸ਼ੀਐਂਸੀ ਜਿਹੜੀ ਉਹ ਸਿਸਟਮ ਦੇ ਵਿੱਚ ਆ ਰਹੀ ਆ। ਸੋ ਏਜੰਟਸ ਆਰ ਹੇਅਰ ਟੂ ਸਟੇ, ਰਿਸਪੈਕਟਿਵ। ਸੋ ਉਹਦੇ ਵਿੱਚ ਮੈਂ ਕੁਝ ਐਗਜ਼ਾਮਪਲ ਲੈ ਲੈਣਾ ਕਿ ਜਿੱਦਾਂ IBM ਹੈ ਨਾ, IBM ਨੇ ਇੰਟਰੋਡਿਊਸ ਕੀਤੇ ਆ ਹਾਈਬ੍ਰਿਡ AI ਏਜੰਟਸ ਜੀ, ਜਿਹੜੇ ਕਸਟਮਰ ਸਰਵਿਸ ਹੋ ਗਏ, ਪ੍ਰੋਜੈਕਟ ਮੈਨੇਜਮੈਂਟ ਹੋ ਗਈ, ਜਾਂ ਉਹਨਾਂ ਦੀ ਵਰਕਫਲੋ ਆਟੋਮੇਸ਼ਨ ਹੋ ਗਈ। ਸੋ ਇਹਦੇ ਵਿੱਚ ਉਹਨਾਂ ਨੇ ਯੂਜ਼ ਕਰ ਰਹੇ। ਇਸੇ ਤਰ੍ਹਾਂ ਮੈਟਾ ਨੇ ਪਿੱਛੇ ਜਿਹੇ ਅਨਾਊਂਸਮੈਂਟ ਕੀਤੀ ਸੀ ਕਿ ਉਹਨਾਂ ਦੇ ਇੰਟਰਨਲ ਸਿਸਟਮਸ ਉਹਨਾਂ ਕੁਝ ਬਣਾਏ ਹੋਏ, ਜਿਹੜਾ ਕਿ ਸਾਰੇ ਉਹਨਾਂ ਦੇ ਟੂਲ ਜੋ AI ਬੇਸਡ ਆ, ਉਹਨਾਂ ਦੇ ਜਿਹੜੇ ਕੰਮ ਆ ਉਹਨਾਂ ਨੂੰ ਅਸਿਸਟ ਕਰ ਰਹੇ, ਆਟੋਮੇਟ ਕਰ ਰਹੇ ਆ। ਸੋ ਇਸੇ ਤਰ੍ਹਾਂ ਪਿੱਛੇ ਜਿਹੜੇ Amazon ਦੇ CEO ਆ, ਹਨਾ, ਉਹਦੇ ਕਾਫੀ ਲੋਕਾਂ ਨੇ ਉਹਨੂੰ ਬੁਰਾ ਭਲਾ ਵੀ ਕਿਹਾ, ਇਨਕਲੂਡਿੰਗ ਇੰਪਲੋਈਜ਼। ਉਹਨਾਂ ਇਹ ਸ਼ਰੇਆਮ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕੋਲ
ਉਨੀ ਵਰਕਫੋਰਸ ਸਾਨੂੰ ਨਹੀਂ ਚਾਹੀਦੀ ਹੋਊਗੀ ਜਿੰਨੀ ਅੱਜ ਦੇ ਟਾਈਮ ਦੇ ਵਿੱਚ ਹੈਗੀ ਹੈ, ਕਿਉਂਕਿ AI ਦੇ ਨਾਲ ਵੀ ਆਰ ਬਿਲਡਿੰਗ ਥਾਊਜ਼ੈਂਡਸ ਆਫ ਐਪਲੀਕੇਸ਼ਨ ਵਿਦ ਇਨ Amazon। ਠੀਕ ਆ। ਸੋ ਉਸ ਤੋਂ ਬਾਅਦ ਅਸੀਂ ਇਹ ਤਾਂ ਚਲੋ ਇੰਟਰਨਲ ਹੋ ਗਈ ਹੈ ਨਾ, ਜਿਹੜੇ ਲੋਕੀ ਕਾਰਪੋਰੇਸ਼ਨਸ ਦੇ ਵਿੱਚ ਟੈਕਨੀਕਲ ਕਾਰਪੋਰੇਸ਼ਨਸ ਦੇ ਵਿੱਚ ਕੰਮ ਕਰਦੇ ਆ, ਪਰ ਆਪਾਂ ਪਬਲਿਕਲੀ ਵੀ ਦੇਖਿਆ ਜਾਏ ਰੋਬੋ ਟੈਕਸੀ ਦੀ ਇੱਕ ਵੱਡੀ ਐਗਜ਼ਾਮਪਲ ਆ। ਤੇ ਰੋਬੋ ਟੈਕਸੀ ਅਸੀਂ ਫੀਨਿਕਸ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ, ਹੈ ਨਾ, ਆਸਟਨ ਦੇ ਵਿੱਚ ਅਸੀਂ ਵੇਮੋ ਦੀ ਦੇਖ ਰਹੇ ਹਾਂ। ਉਹਦੇ ਵਿੱਚ ਆਪਾਂ ਨੂੰ ਬੰਦਿਆਂ ਦੀ ਲੋੜ ਨਹੀਂ, ਉਹ ਕੰਮਕਾਰ ਜਿਹੜੇ ਵਧੀਆ ਕਰ ਰਹੀ ਆ। ਹੁਣ ਟੈਸਲਾ ਵੀ ਸੇਮ ਲਾਈਨ ਦੇ ਉੱਤੇ ਜਾ ਕੇ ਆਪਣੀਆਂ ਟੈਕਸੀਸ ਜਿਹੜੀਆਂ ਉਹ ਰਿਲੀਜ਼ ਕਰ ਰਹੀਆਂ। AI ਦਾ ਰੀਅਲ ਵਰਲਡ ਉਹਨਾਂ ਦੇ ਸਾਹਮਣੇ ਆ। ਸੋ ਇਹ ਹੁਣ ਰਾਜਗਰ ਨਵੀਂ ਸੱਚਾਈ ਆ ਸਮੇਂ ਦੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੇ ਨਾਲ ਦੇ ਨਾਲ ਕੰਮ ਕਰੂਗੀ। ਰੈਪੀਟੇਟਿਵ ਜਿਹੜੇ ਵਰਕ ਆ ਉਹਨੂੰ AI ਬੜੇ ਬਖੂਬੀ ਸਾਂਭ ਲੈਂਦੀ ਆ, ਤੇ ਇਹਦੇ ਨਾਲ ਜਿਹੜੀ ਵਰਕਫੋਰਸ ਦੀ ਜਿਹੜੀ ਟਰਾਂਸਫੋਰਮੇਸ਼ਨ ਆ ਉਹ ਹੋਣੀ ਤੈਅ ਆ, ਮਤਲਬ ਆਲਰੇਡੀ ਹੋ ਰਹੀ ਹੈ। ਟੈਕ ਵਰਲਡ ਦੇ ਵਿੱਚ ਥੋੜੀ ਫਾਸਟ ਆ, ਬਾਕੀ ਜਗ੍ਹਾ ਥੋੜੀ ਹੌਲੀ ਹੌਲੀ ਹੋਊਗੀ। ਤੇ ਜਿਹੜੇ ਵਰਕਫੋਰਸ ਆ ਅਪਸਕਿਲ ਹੋਊਗੀ, ਕਿਉਂਕਿ ਅਪਸਕਿਲ ਕਰਨ ਦੇ ਵਿੱਚ ਜਿਹੜੇ ਵਰਕਫੋਰਸ ਉਹਨਾਂ ਨੂੰ ਵੱਧ ਤੋਂ ਵੱਧ ਟ੍ਰੇਨਿੰਗ ਹੋਏਗੀ ਕਿ ਉਹਨਾਂ AI ਦੇ ਨਾਲ ਵਰਕ ਕਿੱਦਾਂ ਕਰਨਾ, ਕਿਉਂਕਿ ਆਲਰੇਡੀ ਕੰਪਨੀਜ਼ ਦੇਖ ਰਹੀਆਂ ਐਫੀਸ਼ੀਐਂਸੀ ਇਹਦੇ ਨਾਲ ਇਨਕਰੀਜ਼ ਹੋ ਰਹੀ ਹੈ, EMPLOYEES ਦੀ ਅਸਿਸਟੈਂਸ ਹੋ ਰਹੀ ਹੈ। ਸੋ ਇੱਕ ਟਾਈਮ ਹੈਗਾ, ਵੇਕਅਪ ਕਾਲ ਆ ਸਾਡੇ ਸਾਰਿਆਂ ਦੇ ਵਾਸਤੇ ਕਿ ਜੇ ਤੁਸੀਂ ਭਾਈ AI ਦੇ ਨਾਲ ਨੂੰ ਇੰਟਰੋਡਕਸ਼ਨ ਤੁਸੀਂ ਨਹੀਂ ਹੈਗੀ ਤੁਹਾਡੀ, ਤੇ ਇਟਸ ਅ ਰਾਈਟ ਟਾਈਮ ਟੂ ਗੈਟ ਟ੍ਰੇਨ ਔਨ ਇਟ। ਇਹ ਤੁਹਾਡੀ ਹੈਲਪ ਕਰੂਗੀ ਟੂ ਗੈਟ ਜੌਬਸ, ਟੂ ਰਿਟੇਨ ਦ ਜੌਬਸ, ਤੇ ਜੇ ਕੁਝ ਤੁਸੀਂ ਨਵਾਂ ਵੀ ਕਰਨਾ ਉਹਦੇ ਵਿੱਚ ਵੀ। ਜੀ ਜੀ ਤੇ ਹਰਵਿੰਦਰ ਸਿੰਘ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਾ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਇਸ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਗੱਲਬਾਤ ਨੂੰ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਇਸ ਟਾਈਮ ਪੰਜਾਬੀ ਟੈਕ ਟਾਕ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਰਾਜਕੁਲਬੀਰ ਸਿੰਘ। ਤੇ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਸੁਣਨ ਵਾਲੇ ਸਾਰੇ ਮਾਣਿਕ ਸਰੋਤੇ ਤੇ ਪੰਜਾਬੀ TV ਵੇਖ ਰਹੇ ਸਾਰੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਇਆਂ। ਸੋ AI ਬਾਰੇ ਆਪਾਂ ਜਿੱਦਾਂ ਲਗਾਤਾਰ ਗੱਲ ਕਰ ਰਹੇ ਹਾਂ, ਇਨੋਵੇਸ਼ਨ ਦੀ ਵੀ ਨਾਲ ਦੇ ਨਾਲ ਰੈਗੂਲੇਸ਼ਨਸ ਦੀ ਵੀ, ਓਵਰਸਾਈਟ ਦੀ ਵੀ, ਟਾਕ ਆਫ ਵਾਰ ਵੀ, ਉਹ ਸਾਰਾ ਕੁਛ ਐਜ਼ ਏ ਕੋ ਵਰਕਰ ਕਿੱਦਾਂ ਆ, ਆਪਾਂ ਨੂੰ ਕਿੱਦਾਂ ਇਸ ਨੂੰ ਸਿੱਖਣਾ ਚਾਹੀਦਾ ਤਾਂ ਜੋ ਆਪਾਂ ਸਮੇਂ ਦੇ ਹਾਣੀ ਜਿਹੜੇ ਉਹ ਨਾਲ ਦੇ ਨਾਲ ਬਣ ਸਕੀਏ। ਹੁਣ ਇਸ ਦੇ ਵਿੱਚ ਇੱਕ AI ਦਾ ਇੱਕ ਹੋਰ ਪਹਿਲੂ ਵੀ ਆ ਵੈਪਨਸ ਦੇ ਤੌਰ ਦੇ ਉੱਤੇ। ਆਟੋਨਮਸ ਗੱਡੀਆਂ ਦੇ ਬਾਰੇ ਜਦੋਂ ਆਪਾਂ ਸੁਣਦੇ ਹਾਂ, ਆਪਾਂ ਕਹਿੰਦੇ ਵੀ ਹਾਂ ਯਾਰ ਇਹਨਾਂ ਕੰਮ ਤਾਂ ਸੌਖਾ ਜਿਹੜਾ ਉਹ ਹੋ ਜਾਂਦਾ, ਪਰ ਹੁਣ ਫਿਰ ਜਦ ਇਹ ਕੰਮ ਰੁਕਣਾ ਨਹੀਂ ਨਾ। ਇਹ ਚੀਜ਼ਾਂ ਜਿਹੜੀਆਂ ਆ ਉਹ ਗਾਂਹ ਤੋਂ ਗਾਂਹ ਜਿਹੜੀਆਂ ਉਹ ਜਾਣੀਆਂ। ਇਵੈਂਚੁਅਲੀ ਇਹ ਜਿਹੜੀਆਂ ਟੈਕਨੋਲੋਜੀਜ਼ ਆ ਉਹ ਵੈਪਨਸ ਤੱਕ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਜਾਂ ਆਪਣੀ ਸੁਰੱਖਿਆ ਲਈ ਜਾਂ ਦੂਜੇ ਨੂੰ ਢਾਉਣ ਲਈ ਉਸ ਦੇ ਵਿੱਚ ਗਾਂਹ ਜਿਹੜਾ ਉਹ ਵੱਧਦੇ ਆ। ਐਥਿਕਸ ਦੇ ਵਿੱਚ ਜਦੋਂ ਹੁਣ ਸਪੌਟਲਾਈਟ ਆਪਾਂ ਦੇਖਦੇ ਹਾਂ, ਮਾਰਦੇ ਹਾਂ, ਗੱਲ ਕਰਦੇ ਹਾਂ, ਤਾਂ ਹੁਣ ਜਿਹੜੇ ਆਟੋਨਮਸ ਵੈਪਨਸ ਆ ਉਹ ਕਿਸ ਕੈਟਾਗਰੀ 'ਚ ਆ ਰਹੇ ਆ ਜਾਂ ਇਹ ਪ੍ਰਮਾਣਿਤ ਨੇ ਵੀ ਹਾਂ ਇਹ ਤਾਂ ਹੋਣਾ ਹੀ ਸੀ? ਕਾਫੀ ਕੁਛ ਆਲਰੇਡੀ ਇਨ ਪ੍ਰੋਸੈਸ ਆ। ਜਦ ਵੇਖੋ ਆਰਮੀ ਦੇ ਵਿੱਚ ਕੀ ਕੁਛ ਚੱਲ ਰਿਹਾ ਹੁੰਦਾ, ਚਲੋ ਆਰਮੀ ਨਹੀਂ, ਡਿਫੈਂਸ ਇਨਫਰਾਸਟਰਕਚਰ ਦੀ ਆਪਾਂ ਗੱਲ ਕਰਦੇ ਉਹਦੇ 'ਚ ਕੀ ਕੁਛ ਚੱਲ ਰਿਹਾ ਹੁੰਦਾ, ਆਮ ਲੋਕਾਂ ਨੂੰ ਬਹੁਤ ਵਾਰ ਉਹਦੀ ਜਾਣਕਾਰੀ ਨਹੀਂ ਹੁੰਦੀ ਹੈ। ਉਹ ਚੀਜ਼ਾਂ ਸਾਹਮਣੇ ਉਦੋਂ ਆਉਂਦੀਆਂ ਜਦੋਂ ਕੋਈ ਐਕਚੁਅਲ ਵਾਰ ਹੁੰਦੀ ਆ। ਹੁਣ ਕਿਹਨੂੰ ਪਤਾ ਸੀ ਕਿ ਇੰਡੀਆ ਤੇ ਪਾਕਿਸਤਾਨ, ਜਿਹਨਾਂ ਨੂੰ ਡਿਵੈਲਪਿੰਗ ਕੰਟਰੀ ਜਿਹੜਾ ਕੰਸੀਡਰ ਕੀਤਾ ਜਾਂਦਾ, ਖੈਰ ਜਿਹੜੇ ਲੋਕੀ ਡਿਫੈਂਸ ਉੱਤੇ ਤਿਰਛੀ ਨਜ਼ਰ ਰੱਖਦੇ ਉਹਨਾਂ ਨੂੰ ਪਤਾ ਹੋਊਗਾ, ਪਰ ਆਮ ਲੋਕਾਂ ਨੂੰ ਸ਼ਾਇਦ ਇੰਨਾ ਨਹੀਂ ਸੀ ਪਤਾ ਕਿ ਇਹਨਾਂ ਦੀ ਜਿਹੜੀ ਕੈਪੇਬਿਲਿਟੀਜ਼ ਆ ਦੋਹਾਂ ਕੰਟਰੀਜ਼ ਦੀ ਇਨ ਵੇ ਆਫ ਨਾਨ ਕਨਵੈਨਸ਼ਨਲ ਟਾਈਪ ਆਫ ਜਿਹੜੇ ਡਰੋਨ ਹੋ ਗਏ, ਡਰੋਨ ਟੈਕਨੋਲੋਜੀ, ਉਹਦੇ ਵਿੱਚ ਇੰਨੀ ਜ਼ਿਆਦਾ ਮਹਾਰਤ ਹੋਊਗੀ। ਉਹ ਤੇ ਉਦੋਂ ਪਤਾ ਲੱਗਾ ਨਾ ਜਦੋਂ 4-5 ਦਿਨ ਦੀ ਜਿਹੜੀ ਵਾਰ ਪਿੱਛੇ ਆਪਾਂ ਦੇਖੀ, ਉਹਦੇ ਵਿੱਚ ਆਪਾਂ ਨੂੰ ਦੋਹਾਂ ਦੇਸ਼ਾਂ ਦੀ ਕੈਪੇਬਿਲਿਟੀ ਦਾ ਪਤਾ ਲੱਗਾ। ਸੋ ਕਾਫੀ ਕੁਛ ਰਾਜਗਰ ਵਿੱਚ ਆਲਰੇਡੀ AI ਨੂੰ ਯੂਜ਼ ਕਰਕੇ ਸਾਲਾਂ ਤੋਂ ਹੋ ਰਿਹਾ, ਖਾਸ ਤੌਰ ਤੇ US ਦੇ ਵਿੱਚ ਜਾਂ ਚਾਈਨਾ ਦੇ ਵਿੱਚ ਅਸੀਂ ਦੇਖਿਆ ਜਾਏ ਤਾਂ। ਹੁਣ ਸਮੱਸਿਆ ਉੱਥੇ ਵੀ ਉਹੀ ਆਉਂਦੀ ਆ ਜੋ ਰੀਅਲ ਵਰਲਡ ਵਿੱਚ ਆਉਂਦੀ ਆ, ਕਿਉਂਕਿ AI ਇਹਦੇ ਨਾਲ ਰਿਲੇਟਡ ਬਾਇਸ ਦੀ ਆਉਂਦੀ ਆ, ਉੱਥੇ ਐਥੀਕਲ ਕੰਸਰਨਸ ਦੀ ਤੁਸੀਂ ਗੱਲ ਕੀਤੀ। ਸੋ ਬਾਇਸ ਜਿਹੜੇ AI ਐਲਗੋਰਿਦਮ ਦੇ ਹੁੰਦੇ ਆ, ਭਾਵੇਂ ਉਹ ਫੇਸ਼ੀਅਲ ਰੈਕੋਗਨੀਸ਼ਨ ਦੀ ਕਹਿ ਲਓ ਜਾਂ ਪ੍ਰੀਡਿਕਟਿਵ ਪੋਲਿਸਿੰਗ ਦੀ ਕਹਿ ਲਓ, ਉਹ ਆਪਾਂ ਆਲਰੇਡੀ ਦੇਖਿਆ ਕਿ ਉਹਦੇ ਵਿੱਚ ਕਾਫੀ ਡਿਸਕ੍ਰਿਮੀਨੇਸ਼ਨ ਤੇ ਇਨਜਸਟਿਸ ਹੋਣ ਦੇ ਸੰਭਾਵਨਾਵਾਂ, ਕਿਉਂਕਿ ਬਾਈ ਦਾ ਐਂਡ ਆਫ ਦਾ ਡੇ ਜਿਹੜੀ AI ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਆ ਇਹ ਉਨੀ ਕੀ ਸਮਾਰਟ ਆ ਜਿੰਨੀ ਕੁ
ਉਹਨੂੰ ਜਿੱਦਾਂ ਦਾ ਉਹਨੂੰ ਡੇਟਾ ਮਿਲਿਆ, ਜਿੱਦਾਂ ਦੇ ਡੇਟਾ ਦੇ ਉੱਤੇ ਉਹ ਟ੍ਰੇਨਡ ਆ, ਜੇ ਉਹ ਡੇਟਾ ਦੇ ਵਿੱਚ ਬਾਇਸ ਆ ਤੇ AI ਟੈਕਨੋਲੋਜੀ AI ਸਿਸਟਮ ਦੇ ਵਿੱਚ ਬਾਇਸ ਹੋਣੀ ਤੈਅ ਆ। ਤੇ ਕਿਉਂਕਿ ਜਿਹੜਾ ਡੇਟਾ ਸੈੱਟ ਤੇ ਬੇਸ ਹੀ ਉਹਨੇ ਡਿਸੀਜਨ ਬਣਾਉਣੇ ਆ ਨਾ, ਤੇ ਉਹਦੇ ਬੇਸ ਤੇ ਐਲਗੋਰਿਦਮ ਬਣਨੇ ਆ, ਤੇ ਜਿਹੜੇ ਉਹ ਐਲਗੋਰਿਦਮ ਬਾਇਸ ਹੋਣਗੇ ਤੇ ਜਿਹੜੇ ਉਹਦੇ ਆਊਟਕਮ ਉਹ ਸਹੀ ਕਿੱਦਾਂ ਹੋ ਸਕਦੇ ਆ, ਗਿਵਨ ਹੀ ਆ। ਸੋ ਇਹ ਪ੍ਰੋਬਲਮੈਟਿਕ ਆ, ਜਿਹਦੇ ਕਰਕੇ ਪਿੱਛੇ ਜੇ ਤੁਹਾਨੂੰ ਚੇਤਾ ਹੋਏਗਾ ਕਿ ਰੈਜ਼ੂਮੇ ਦੇ ਵਿੱਚ ਹਾਇਰਿੰਗ ਵਿੱਚ ਇਦਾਂ ਦੀ ਸਮੱਸਿਆ ਹੋਈ, ਲਾਅ ਇਨਫੋਰਸਮੈਂਟ ਵਿੱਚ ਫੇਸ ਰੈਕੋਗਨੀਸ਼ਨ ਦਾ ਇੱਕ ਮਸਲਾ ਬੜਾ ਭਖਿਆ ਸੀ। ਹਾਂਜੀ ਤੇ ਇਸੇ ਤਰ੍ਹਾਂ ਤੀਸਰਾ ਇੱਕ ਹੋਰ ਮੈਨੂੰ ਕੇਸ ਯਾਦ ਆ ਕਿ ਲੋਨ ਅਪਰੂਵਲ ਦੇ ਵਿੱਚ ਵੀ ਜਿਹੜੇ ਬਲੈਕ ਅਫਰੀਕਨ ਅਮਰੀਕਨ ਲੋਕ ਹੈਗੇ ਆ, ਉਹਨਾਂ ਨੂੰ ਡਿਸਪ੍ਰੋਪੋਰਸ਼ਨੇਟਲੀ ਰਿਜੈਕਟ ਹੋ ਰਹੇ ਸੀ। ਸੋ ਇਹਦੇ ਵਿੱਚ ਹਾਇਰਿੰਗ, ਲਾਅ ਇਨਫੋਰਸਮੈਂਟ ਤੇ ਲੋਨ ਅਪਰੂਵਲ ਕੇਸ ਵਿੱਚ ਉਹਨਾਂ ਜਿਹੜਾ AI ਨੂੰ ਉਸ ਟਾਈਮ ਦੇ ਉੱਤੇ ਬੰਦ ਕਰ ਦਿੱਤਾ ਸੀ। ਸੋ ਇਹ ਤੋਂ ਆਪਾਂ ਨੂੰ ਇਹ ਪਤਾ ਕਿ ਬਾਇਸ ਜਿਹੜਾ ਐਗਜ਼ਿਸਟ ਕਰਦਾ। ਹੁਣ ਮਿਲਟਰੀ ਦੀ ਆਪਾਂ ਗੱਲ ਕਰੀਏ ਤੇ ਇਹ ਬਾਇਸ ਜਿਹੜਾ ਉੱਥੇ ਵੀ ਬਾਈ ਡਿਫਾਲਟ ਹੈ ਨਾ, ਆਟੋਨੋਮਸ ਵੈਪਨ ਦੇ ਵਿੱਚ ਵੀ ਜਾਏਗਾ ਕਿ ਕਿਹੜੀ ਚੀਜ਼ ਨੂੰ ਟਾਰਗੇਟ ਦੇਖਦਾ, ਕਿਹੜੀ ਚੀਜ਼ ਨੂੰ ਟਾਰਗੇਟ ਨਹੀਂ ਦੇਖਦਾ, ਕਿੱਥੇ ਉਹਨੇ ਅਟੈਕ ਕਰਨਾ ਜਾਂ ਕਿੱਥੇ ਉਹਨੇ ਅਟੈਕ ਨਹੀਂ ਕਰਨਾ। ਇਹ ਉਹਦੇ ਚਲਾਉਣ ਵਾਲੇ ਦੇ ਉੱਤੇ ਡੇਟਾ ਸੈੱਟ ਦੇ ਉੱਤੇ ਬਹੁਤ ਜ਼ਿਆਦਾ ਮੈਟਰ ਕਰਦਾ। ਅੱਛਾ, ਇਹਦੇ ਵਿੱਚ ਮੈਨੂਪੂਲੇਸ਼ਨ ਵੀ ਹੋ ਸਕਦੀ ਹੈ, ਫਿਰ ਹੈਕਿੰਗ ਨਾਲ ਮੈਨੂਪੂਲੇਸ਼ਨ ਵੀ ਕਿੱਥੇ ਕਰਨਾ, ਜਿੱਦਾਂ ਤੁਸੀਂ ਕਹਿੰਦੇ ਵੀ ਇੱਕ ਤਾਂ ਉਹਦਾ ਆਪਣਾ ਡਾਟਾ ਸੈੱਟ ਆ, ਸੋ ਇਹ ਇੱਕ ਖਤਰਾ ਤਾਂ ਫਿਰ ਬਰਕਰਾਰ ਹੀ ਰਹੂ। ਹਾਂਜੀ, ਕਿਸੇ ਵੀ ਸਿਸਟਮ ਦੇ ਵਿੱਚ ਇਹ ਖਤਰਾ ਤਾਂ ਰਹਿੰਦਾ ਹੀ ਆ ਰਾਜ ਕਰਨਾ, ਹੈ ਨਾ, ਜਿਹਦੇ ਕਰਕੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਅਸੀਂ ਦੂਸਰੀ ਫੀਲਡ ਵੱਡੀ ਵੇਖੀਏ ਤੇ ਸਾਈਬਰ ਸਿਕਿਉਰਿਟੀ ਆ, ਹਨਾ। ਸੋ ਉਹ ਨਾਲ ਦੀ ਨਾਲ ਬੈਡ ਐਕਟਰ ਤਾਂ ਹੁੰਦੇ ਹੀ ਆ ਨਾ ਹਰ ਜਗ੍ਹਾ ਦੇ ਉੱਤੇ, ਤੇ ਹਰ ਸਿਸਟਮ ਦੇ ਵਿੱਚ ਹੁੰਦੇ ਆ, ਤੇ ਕਈ ਵਾਰ ਤਾਂ ਸਿਸਟਮ ਹੀ ਪੂਰਾ ਇੱਕ ਨੇਸ਼ਨ ਹੀ ਬੈਡ ਐਕਟਰ ਵਾਂਗੂ ਐਕਟ ਕਰਦੀਆਂ, ਉਹ ਵੀ ਅਸੀਂ ਦੇਖਿਆ, ਦੇਖ ਰਹੇ ਹਾਂ, ਸਾਰੇ ਪਾਸੇ ਚੱਲ ਰਿਹਾ। ਤੇ ਉਹ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਹੈ ਨਾ। ਹੁਣ ਉਹਦੇ ਵਿੱਚ ਇਹ ਆ ਕਿ ਚਲੋ ਆਪਾਂ ਲੋਨ ਅਪਰੂਵਲ ਦੀ ਗੱਲ ਕਰ ਲਈ, ਅਸੀਂ ਹਾਇਰਿੰਗ ਦੀ ਗੱਲ ਕਰ ਲਈ, ਜਿਹੜੇ ਮੈਂ ਐਗਜ਼ਾਮਪਲਾਂ ਪਿੱਛੇ ਦਿੱਤੀਆਂ, ਉਹਦੇ ਵਿੱਚ ਕੀ ਹੋ ਜਾਊਗਾ ਵੀ ਚੱਲ ਬੰਦੇ ਨੂੰ ਜੌਬ ਨਹੀਂ ਮਿਲੀ, ਹੈ ਨਾ, ਠੀਕ ਆ, ਉਹ ਵੀ ਵੱਡਾ ਇੱਕ ਇੰਪੈਕਟ ਹੁੰਦਾ, ਜਾਂ ਕਿਸੇ ਦੀ ਲੋਨ ਅਪਰੂਵਲ ਨਹੀਂ ਹੋਈ। ਪਰ ਫਿਰ ਵੀ ਮਿਲਟਰੀ ਵਿੱਚ ਇਹਦਾ ਸਮੱਸਿਆ ਇਹ ਆ ਆਟੋਨੋਮਸ ਵੈਪਨ ਦੇ ਵਿੱਚ ਕਿ ਜੇ ਉਹਨੇ ਬਾਇਸ ਡਿਸੀਜਨ ਬਣਾ ਲਿਆ, ਉਹ ਤੇ ਲਾਈਫ ਡੈਥ ਵਾਲੀ ਗੱਲ ਹੋ ਗਈ। ਹਾਂ ਬਿਲਕੁਲ ਸਹੀ ਗੱਲ। ਕਿਸੇ ਦੀ ਲੋਨ ਨਹੀਂ ਹੋਇਆ, ਉਹ ਵੀ ਠੀਕ ਆ, ਮਾੜੀ ਗੱਲ ਆ, ਪਰ ਉਹ ਲਾਈਫ ਡੈਥ ਵਾਲੀ ਸਿਚੁਏਸ਼ਨ ਨਹੀਂ ਆ। ਪਰ ਇਹਨੂੰ ਜੇ ਤੁਸੀਂ ਐਕਸਟਰਾਪੋਲੇਟ ਕਰਕੇ ਦੇਖੋ, ਜਦੋਂ ਇਹ ਗੱਲ ਵੈਪਨਸ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਉਹ ਇੱਕ ਵੱਡੀ ਸਮੱਸਿਆ ਆ ਜਾਂਦੀ ਹੈ ਐਥੀਕਲ। ਸੋ ਜਿਹੜੇ AI ਦੇ ਵਿੱਚ ਰਿਸਰਚਰ ਆ, ਉਹ ਇਸ ਚੀਜ਼ ਦਾ ਬੜੇ ਚਿਰ ਦਾ ਰੌਲਾ ਪਾਉਂਦੇ ਆ, ਜਿਹਦੇ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਆ ਨਾ, ਉਹਨਾਂ ਨੇ ਕਾਫੀ ਇਹਦੇ ਉੱਤੇ ਕੰਮ ਖਿੱਚਿਆ ਸੀ, ਇਨਕਲੂਡਿੰਗ ਗੂਗਲ ਦੀ ਆਪਾਂ ਗੱਲ ਕਰ ਲਈਏ ਵੀ ਸਾਡੀ AI ਟੈਕਨੋਲੋਜੀ ਨੂੰ ਤੁਸੀਂ ਨਹੀਂ ਵਰਤ ਸਕਦੇ ਡਿਫੈਂਸ ਦੇ ਵਿੱਚ, ਜਿਹੜਾ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਹੀ, 6 ਮਹੀਨੇ ਪਹਿਲਾਂ ਸ਼ਾਇਦ, ਗੂਗਲ ਨੇ ਆਪਣੇ ਵੈਬ ਪੇਜ ਤੋਂ ਹਟਾ ਦਿੱਤੀ ਇਹ ਚੀਜ਼ ਕਿ ਉਹਨਾਂ ਦੀ AI ਟੈਕਨੋਲੋਜੀ ਨੂੰ ਤੁਸੀਂ ਵਰਤ ਸਕਦੇ ਹੋ। ਸੋ ਬੈਕਐਂਡ ਦੇ ਉੱਤੇ ਕੀ ਚੱਲ ਰਿਹਾ ਉਹ ਤਾਂ ਨਹੀਂ ਸਾਨੂੰ ਪਤਾ, ਪਰ AI is being used heavily across the board ਮਿਲਟਰੀ ਦੇ ਵਿੱਚ to enhance their capabilities। ਪਰ ਇਹਦੇ ਨਾਲ ਇਹ ਜਿਹੜਾ ਖਤਰਾ ਹੈਗਾ ਬਾਇਸ ਹੋਣ ਦਾ, ਉਹ ਨਾਲ ਦੀ ਨਾਲ ਐਥੀਕਲ, ਅਨਬਾਇਸਡ ਤੇ ਹਿਊਮਨ ਵੈਲਿਊਜ਼ ਦੇ ਨਾਲ ਅਲਾਈਨਡ ਹੈ ਕਿ ਨਹੀਂ ਹੈ, ਇਹ ਖਤਰਾ ਲਗਾਤਾਰ ਰਾਜਕਰਨ ਬਰਕਰਾਰ ਆ। ਜੀ ਬਿਲਕੁਲ, ਐਥਿਕ ਦੀ ਸਪੌਟਲਾਈਟ ਜਿੰਨਾ ਦੇਰ ਤੱਕ ਇਹ ਹੈਗੀ ਆ, ਉਹ ਬਰਕਰਾਰ ਜਿਹੜੀ ਉਹ ਰਹਿੰਦੀ ਆ। ਸੈਂਟੀਐਂਟ ਆਟੋਨੋਮਸ ਸਿਸਟਮਸ ਦੀ ਹਮੇਸ਼ਾ ਚਰਚਾ ਚੱਲਦੀ ਰਹਿੰਦੀ ਆ। ਈਲਨ ਮਸਕ ਦਾ ਵਨ ਆਫ ਦਾ ਬਿਗੇਸਟ ਕੰਸਰਨਸ ਜਿਹੜੇ AI ਨੂੰ ਲੈ ਕੇ ਇਹੀ ਸੀਗਾ ਵੀ ਜੇ ਉਹ ਆਪਣੇ ਆਪ ਡਿਸੀਜਨ ਲੈਣ ਲੱਗ ਜੂ ਲੋਕਾਂ ਤੋਂ ਬਾਹਰ ਜਾ ਕੇ, ਖਾਸ ਕਰਕੇ ਹਿਊਮਨਸ ਦੇ ਉਲਟ, ਤਾਂ ਫਿਰ ਉਦੋਂ ਜਿਹੜਾ ਉਹ ਕੀ ਜਿਹੜਾ ਇਸ ਦੇ ਵਿੱਚ ਪੜਨਾ। ਅੱਛਾ, AI ਨੇ ਕਈ ਮਾਡਲਸ ਨਵੇਂ ਬਣਾਏ, ਕਈ ਮਾਡਲਸ ਆ ਉਹਨਾਂ 'ਚ ਡਿਸਰਪਟ ਜਿਹੜਾ ਉਹ ਕੀਤਾ। ਸੋ ਜਿਹੜੇ ਓਪਨ ਸੋਰਸ ਦੀ ਡਿਸਰਪਸ਼ਨ ਹੋ ਰਹੀ ਆ ਤੇ ਜਿਹੜੇ ਮਾਡਲਸ ਦੇ ਵਿੱਚ ਜਿਹੜਾ ਬ੍ਰੇਕ ਥਰੂ ਵੀ ਆ ਰਿਹਾ ਜਾਂ ਇਹ ਕਰ ਰਿਹਾ ਆ, ਇਹਨੂੰ ਆਪਾਂ ਕਿੱਦਾਂ ਵਾਚ ਕਰ ਰਹੇ ਆ, ਕਿੱਦਾਂ ਦੇਖ ਰਹੇ? ਹਾਂਜੀ, ਸੋ ਜਦੋਂ AI ਸ਼ੁਰੂ ਹੋਈ ਸੀ, ਇਹਦੀ ਜਿਹੜੀ ਜ਼ਿਆਦਾ ਪਾਵਰ ਸੀ ਉਹ ਹੈਗੀ ਸੀ ਕੁਝ ਕੰਪਨੀਜ਼ ਦੇ ਹੱਥ, 5-7 ਨਾਂ ਲੈ ਲਓ ਤੁਸੀਂ, ਹਨ। ਸੋ ਉਹਦੇ ਤੋਂ ਇਹ ਲੱਗਦਾ ਸੀ ਕਿ ਇਹਨਾਂ ਦਾ ਜਿਹੜਾ ਫਿਊਚਰ ਡਿਵੈਲਪਮੈਂਟ ਮਾਡਲ ਹੋਏਗਾ ਉਹ ਇਹਨਾਂ ਦੇ ਬੇਸਡ ਹੀ ਹੋਏਗਾ। ਸੋ ਇਹਦੇ ਵਿੱਚ ਚੇਂਜ ਰਾਜ ਕਰਨ, ਵੇਖੋ AI ਜਿਹੜਾ ਫੀਲਡ ਆ ਇਹਦੇ ਵਿੱਚ ਬਹੁਤ ਛੇਤੀ ਚੇਂਜ ਆ ਰਿਹਾ ਨਾ। ਅੱਜ ਤਾਂ ਤੁਸੀਂ ਆਪਣੇ ਪਿਛਲੇ ਸਾਲ ਦੇ ਕਈ ਟਾਕ ਸ਼ੋਅ ਦੇਖ ਲਓ ਕੱਢ ਕੇ, ਸੋ ਉਹਦੇ ਵਿੱਚ ਆਪਾਂ ਕਈ ਕੁਛ, ਮੈਨੂੰ ਲੱਗਦਾ ਇਦਾਂ ਦੀ ਗੱਲਾਂ ਕਹੀਆਂ ਹੋਣਗੀਆਂ ਜੋ ਅੱਜ ਦੇ ਟਾਈਮ ਦੇ ਵਿੱਚ ਸ਼ਾਇਦ ਉਹਨੀਆਂ ਸੱਚ ਨਹੀਂ, ਜਿਨ੍ਹਾਂ ਵਿੱਚੋਂ ਇੱਕ ਆਹ ਗੱਲ ਹੈ ਜਿਹੜੀ ਹੁਣ ਆਪਾਂ ਦੁਬਾਰਾ ਕਰ ਲੱਗੇ ਹਾਂ ਕਿ 5-7 ਕੰਪਨੀਜ਼ ਜਿਹੜੀ ਉਹਨੂੰ ਕੰਟਰੋਲ ਕਰ ਰਹੀਆਂ, ਹਨਾ, AI ਨੂੰ। ਇਹ ਸਭ ਕੁਝ ਚੇਂਜ ਕਿੱਦਾਂ ਹੋਇਆ? ਇਹ ਹੋਇਆ ਜਦੋਂ ਡੀਪ ਸੀਕ ਬਾਹਰ ਆਇਆ
ਤੇ ਰਾਜਗਨ ਜਿਹੜਾ DeepSeek ਬਾਹਰ ਆਉਂਦਾ ਵਾ, ਉਹਨੇ ਜਿਹੜਾ ਇਹ LLM ਮਾਡਲ ਆ ਇਹਨੂੰ ਓਪਨ ਸੋਰਸ ਰੱਖਿਆ, ਯਾਨੀ ਕਿ ਤੁਸੀਂ ਇਹਨੂੰ ਓਪਨ ਸੋਰਸ ਦਾ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨੇ ਹੈ ਕਿ ਫ੍ਰੀ ਟੂ ਯੂਜ਼ ਹੁੰਦਾ, ਕਾਈਂਡ ਆਫ ਫ੍ਰੀ ਟੂ ਯੂਜ਼ ਹੁੰਦਾ, ਤੁਸੀਂ ਉਹਨੂੰ ਯੂਜ਼ ਕਰਕੇ ਉਹਦੇ ਉੱਤੇ ਕੁਝ ਡਿਵੈਲਪ ਕਰਕੇ ਉਹਨੂੰ ਤੁਸੀਂ ਓਪਨ ਕਰ ਲੈਂਦੇ ਹੋ, ਰਾਈਟ। ਸੋ ਇਹਨੂੰ ਲੋਕੀ ਯੂਜ਼ ਕਰ ਲੈਂਦੇ ਆ। ਸੋ ਬੇਸਿਕਲੀ ਇਹ ਕੀ ਆ ਕਿ ਜਿਹੜਾ ਪਹਿਲਾਂ ਹਾਈਲੀ ਸੈਂਟਰਲਾਈਜ਼ਡ ਇਨਫਰਾਸਟ੍ਰਕਚਰ AI ਦਾ ਬਣ ਰਿਹਾ ਸੀ, ਉਹ ਹੁਣ ਡੀਸੈਂਟਰਲਾਈਜ਼ ਹੋ ਗਿਆ ਓਪਨ ਸੋਰਸ ਮਾਡਲ ਦੇ ਆਉਣ ਦੇ ਨਾਲ। ਜਿਹੜੀ ਇਨੋਵੇਸ਼ਨ, ਜਿਹੜੇ ਨਵੇਂ ਟੂਲਸ ਜਿਹੜੇ ਕੁਝ ਬਣ ਰਹੇ ਆ, ਤੇ ਓਪਨ ਸੋਰਸ ਕਮਿਊਨਿਟੀ ਇਹ ਤੋਂ ਚੀਜ਼ਾਂ, ਇਹਦੀ ਇੱਕ ਹੋਰ ਵੀ ਐਗਜ਼ਾਮਪਲ ਦੇ ਦਿੰਦਾ ਜਿਹੜੇ ਲੋਕੀ ਟੈਕ ਵਰਲਡ ਦੇ ਵਿੱਚ ਹੈਗੇ ਆ, ਕਿ ਵਿੰਡੋਜ਼ ਜਿਹੜਾ ਇਹ ਮਾਈਕਰੋਸਾਫਟ ਪ੍ਰੋਵਾਈਡ ਕਰਦੀ, ਜਿਹੜਾ ਲਿਨਕਸ ਬੇਸਡ ਆਪਰੇਟਿੰਗ ਸਿਸਟਮ ਹੈ, ਓਪਨ ਸੋਰਸ ਸੀ। ਸੋ ਕਾਫੀ ਜਗ੍ਹਾ ਦੇ ਉੱਤੇ ਲਿਨਕਸ ਯੂਜ਼ ਕਰਕੇ ਉਹਨੇ ਜਿਹੜਾ ਰੱਜ ਕੇ ਵਿੰਡੋਜ਼ ਨੂੰ ਕੰਪੀਟੀਸ਼ਨ ਦਿੱਤਾ। ਚਲੋ ਰੀਟੇਲ ਵਿੱਚ ਸ਼ਾਇਦ ਨਾ ਹੋਏ, ਪਰ ਐਂਟਰਪ੍ਰਾਈਜ਼ ਲੈਵਲ ਦੇ ਉੱਤੇ। ਸੋ ਜਿਹੜਾ ਓਪਨ ਸੋਰਸ ਹੈਗਾ ਆ ਉਹਨੂੰ ਯੂਜ਼ ਕਰਕੇ ਲੋਕੀ ਨਵੇਂ ਜਿਹੜੇ ਆ AI ਮਾਡਲਸ ਬਣਾ ਰਹੇ ਆ, ਜਿਨ੍ਹਾਂ ਦੇ ਵਿੱਚ ਕੰਪੈਰੇਟਿਵਲੀ ਜ਼ਿਆਦਾ ਟਰਾਂਸਪੇਰੈਂਸੀ ਆ, ਕੰਟਰੋਲ ਆ, ਤੇ ਕਈ ਹਿੱਸਿਆਂ ਦੇ ਵਿੱਚ ਤੁਸੀਂ ਇਹ ਦੇਖ ਰਹੇ ਹੋ ਉਹਨਾਂ ਦੀ ਕ੍ਰੀਏਟੀਵਿਟੀ ਵੀ ਜ਼ਿਆਦਾ। ਠੀਕ ਹੈ ਜੀ। ਸੋ ਇਹਦੇ ਵਿੱਚ ਇਹਦਾ ਇੱਕ ਬੈਨੀਫਿਟ ਵੀ ਆ, ਕਿਉਂਕਿ ਇਹਦੀ ਬਹੁਤ ਜ਼ਿਆਦਾ ਫੀ ਜਿਹੜੀ ਹੈ ਤੁਹਾਨੂੰ ਨਹੀਂ ਪੇ ਕਰਨੀ ਪੈਂਦੀ ਕਈ ਹਾਲਾਤਾਂ ਦੇ ਵਿੱਚ। ਤੇ ਹੁਣ ਪਿੱਛੇ ਜੇ NVIDIA ਨੇ ਇੱਕ ਨਵਾਂ ਜਾਂ NVIDIA ਜਾਂ ਹੋਰ ਵੀ ਜਿਹੜੇ ਟੈਕ ਕੰਪਨੀ ਜਿਹੜੇ ਹਾਰਡਵੇਅਰ ਬਣਾ ਰਹੇ ਆ, ਕਿ ਤੁਸੀਂ ਜਿਹੜੇ ਓਪਨ ਸੋਰਸ ਮਾਡਲ ਹਨ ਤੁਸੀਂ ਲੋਕਲੀ ਹੋਸਟ ਕਰਕੇ ਤੁਸੀਂ ਉਹਨਾਂ ਤੋਂ ਜੋ ਵੀ ਤੁਸੀਂ ਐਪਲੀਕੇਸ਼ਨ ਬਣਾਉਣੀ ਉਹ ਤੁਸੀਂ ਬਣਾ ਸਕਦੇ ਹੋ। ਸੋ ਇਹ ਜਿਹੜੀ ਸ਼ਿਫਟ ਆ ਇਹਨੂੰ ਅਸੀਂ ਮੇਜਰ ਮੰਨ ਸਕਦੇ ਹਾਂ। ਆਫ ਕੋਰਸ ਜਿਹੜੇ ਬਿਜ਼ਨਸ ਮਾਡਲਸ ਹੁੰਦੇ ਆ, ਪੈਸੇ ਵਾਲੇ ਮਾਡਲ ਆ, ਉਹ ਜਿੱਦਾਂ ਨੂੰ ਟ੍ਰੈਂਡ ਤੁਰ ਪੈਂਦਾ ਉਹਦੇ ਅਰਾਊਂਡ ਵੀ ਬਣ ਜਾਂਦੇ ਆ। ਪਰ ਇਹ ਆ ਵੀ ਜਿਹੜੀ ਇਹਨੂੰ ਇੱਕ ਕਾਊਂਟਰ ਬੈਲੈਂਸ ਦੇ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਕਿ ਪਹਿਲਾਂ ਆਪਾਂ ਗੱਲ ਕਰਦੇ ਪਿਛਲੇ ਸਾਲ ਤੱਕ ਹੀ ਮੋਨੋਪਲੀ ਰਹਿ ਗਈ ਆ ਕੁਝ ਟੈਕ ਜਾਇੰਟਸ ਦੀ AI ਫੀਲਡ ਦੇ ਵਿੱਚ। ਉਹ ਜਿਹੜੀ ਗੱਲ ਆ ਉਹ ਹੁਣ ਟਰੁੱਥ ਨਹੀਂ ਹੈਗੀ। 2025 ਦੇ ਮਿਡ ਵਿੱਚ ਅਸੀਂ ਗੱਲ ਕਰੀਏ ਤੇ ਜਿਹੜੀ ਆਪਾਂ 2024 ਦੇ ਮਿਡ 'ਚ ਗੱਲ ਕਰਦੇ ਸੀ, ਉਹਦੇ ਤੋਂ ਜਿਹੜੀ ਇਹ ਦੁਨੀਆ ਪਾਸਾ ਜਿਹੜਾ ਬਾਜੀ ਪਲਟ ਗਈ ਆ। ਠੀਕ ਹੈ। ਪਰ ਨਾਲ ਦੀ ਨਾਲ ਓਪਨ ਸੋਰਸ AI ਦੇ ਕੁਝ ਚੈਲੰਜਸ ਵੀ ਹੈਗੇ ਆ, ਹੈ ਨਾ। ਉਹ ਇਹ ਆ ਕਿ ਜਦੋਂ ਕੋਈ ਚੀਜ਼ ਰੈਗੂਲੇਟਡ ਹੁੰਦੀ ਆ, ਕੋਈ ਪ੍ਰੋਵਾਈਡਰ ਹੁੰਦਾ ਉਸ ਚੀਜ਼ ਦਾ, ਉਹਦਾ ਮਿਸਯੂਜ਼ ਹੈ ਨਾ ਘੱਟ ਹੁੰਦਾ। ਤੁਸੀਂ ਵਿੰਡੋਜ਼ ਨੂੰ ਉਸ ਹਿਸਾਬ ਨਾਲ ਮਿਸਯੂਜ਼ ਨਹੀਂ ਕਰ ਸਕਦੇ ਜਿੱਦਾਂ ਤੁਸੀਂ ਲਿਨਕਸ ਨੂੰ ਯੂਜ਼ ਕਰ ਸਕਦੇ ਹੋ। ਸੇਮ ਥਿੰਗ ਇੱਥੇ ਹੋਣੀ ਆ ਕਿ ਇਹਦੇ ਮਿਸਯੂਜ਼ ਦੇ ਜਿਹੜੇ ਪੋਸੀਬਿਲਿਟੀ ਆ ਉਹ ਕੰਪੈਰੇਟਿਵਲੀ ਜ਼ਿਆਦਾ ਵਾ। ਅਨਸੇਫ ਸਿਸਟਮ ਜਿਹੜੇ ਆ ਉਹ ਕੋਈ ਬੈਡ ਸਟੇਟ ਐਕਟਰ ਜਾਂ ਬੈਡ ਸਟੇਟ ਜਿਹੜੀ ਉਹਨੂੰ ਕ੍ਰੀਏਟ ਕਰਕੇ ਉਹਦਾ ਨੁਕਸਾਨ ਵੀ ਕਰ ਸਕਦੀਆਂ। ਹਰਵਿੰਦਰ, ਇਹ ਕਿਤੇ ਗੱਲ ਆਪਣੀ ਆਕਸੀਮੋਰੋਨਿਕ ਤਾਂ ਨਹੀਂ ਹੈ ਇਸ ਚੀਜ਼ ਦੇ ਵਿੱਚ? ਆਈ ਨੋ ਇਹ ਸ਼ਬਦ ਥੋੜਾ ਜਿਹਾ ਅਜੀਬ ਜਿਹਾ ਜਿਹੜਾ ਲੱਗਦਾ। AI ਦੀ ਗੱਲ ਕਰਦੇ ਆ ਆਪਾਂ, ਉਹਨੂੰ ਪਤਾ ਵੀ ਇਹਨਾਂ ਨੇ ਡਾਟਾ ਇਕੱਠਾ ਕਰਨਾ, ਚਾਹੇ ਉਹ ਓਪਨ ਸੋਰਸ ਆ ਚਾਹੇ ਉਹ ਜਿੱਦਾਂ ਵੀ ਆ। ਹੁਣ ਆਪਣੀਆਂ ਈਮੇਲ ਦੇ ਵਿੱਚ ਚਾਹੇ ਉਹ ਤੁਸੀਂ ਕਿਸੇ ਵੀ ਸਰਵਿਸ ਪ੍ਰੋਵਾਈਡਰ ਦੀ ਜਿਹੜੀ ਉਹ ਯੂਜ਼ ਕਰ ਰਹੇ ਆ, ਤੁਹਾਨੂੰ ਉਹਨਾਂ ਨੇ ਸਾਰਿਆਂ ਨੇ ਉਹਦੇ ਵਿੱਚ ਨਾਲ ਇੱਕ AI ਬੈਟਰ ਰਾਈਟਿੰਗ ਟੂਲਸ ਜਿਹੜੇ ਉਹ ਦਿੱਤੇ ਹੋਏ ਆ। ਬੇਸਿਕਲੀ ਆਪਾਂ ਐਕਸੈਸ ਜਿਹੜਾ ਉਹ ਸਾਰੇ ਹੀ ਦੇ ਚੁੱਕੇ ਉਹਨਾਂ ਸਾਰੀਆਂ ਚੀਜ਼ਾਂ ਨੂੰ। ਫਿਰ ਆਪਾਂ ਨਾਲ ਇਹ ਵੀ ਚਿੰਤਾ ਕਰਦੇ ਯਾਰ ਇਹ ਐਥਿਕਸ ਦੇ ਵਿੱਚ ਕੀ ਜਿਹੜਾ ਉਹ ਕਰਨਗੇ। ਇਹੀ ਸਾਰੀਆਂ ਕੰਪਨੀਆਂ ਫੜ ਹੋਈਆਂ, ਜੁਰਮਾਨੇ ਹੋਏ, ਸਾਰਾ ਕੁਝ ਜਿਹੜਾ ਉਹ ਹੋ ਚੁੱਕਾ। ਫਿਰ ਆਪਾਂ ਇਹ ਚਿੰਤਾ ਪ੍ਰਗਟਾਉਣੀ ਠੀਕ ਆ ਜਾਂ ਮਤਲਬ ਆਪਾਂ ਨੂੰ ਪਤਾ ਆ ਅੰਦਰ ਖਾਤੇ ਬੈਕ ਆਫ ਦਾ ਮਾਈਂਡ ਆਪਾਂ ਨੂੰ ਪਤਾ ਭਾਈ ਇਹਨਾਂ ਨੇ ਤਾਂ ਕਰਨਾ ਹੀ ਆ, ਪਰ ਆਪਾਂ ਸਹੂਲਤ ਲੈਣ ਲਈ ਚੱਲ ਕੋਈ ਨਹੀਂ ਹੁਣ ਦੇਖੀ ਜਾਊਗੀ। ਦੈਟਸ ਅ ਗੁੱਡ ਕੁਐਸਚਨ, ਵਧੀਆ ਕੁਐਸਚਨ ਆ। ਪਰ ਇੱਕ ਚੀਜ਼ ਹੁੰਦੀ ਆ ਤੁਸੀਂ ਬੈਕ ਐਂਡ ਦੇ ਉੱਤੇ ਕਰੀ ਜਾਂਦੇ ਹੋ, ਦੂਸਰੀ ਚੀਜ਼ ਹੁੰਦੀ ਆ ਅੱਖ ਸ਼ਰਮ ਵਾਲੀ ਵੀ ਗੱਲ। ਮੈਨੂੰ ਲੱਗਦਾ ਕਿ ਹਾਂਜੀ ਉਹਦਾ ਕਾਰਨ ਮੈਨੂੰ ਵੀ ਰਾਜਕਰ ਨੇ ਜ਼ਰੂਰ ਨਾ ਆਪਾਂ ਨੂੰ ਕੁਝ ਐਜ਼ ਅ ਪਬਲਿਕ ਜਾਂ ਆਮ ਲੋਕਾਂ ਨੂੰ ਕੰਸਰਨ ਜਿਹੜੇ ਸਾਹਮਣੇ ਰੱਖਣੇ ਚਾਹੀਦੇ। ਜੇ ਤੁਸੀਂ ਕੰਸਰਨ ਹੀ ਨਾ ਰੱਖੋਗੇ ਤਾਂ ਤੁਹਾਡਾ ਨੁਕਸਾਨ ਬਹੁਤ ਜ਼ਿਆਦਾ ਹੋਊਗਾ। ਤੇ ਜੇ ਤੁਸੀਂ ਕੰਸਰਨ ਰੱਖੋਗੇ, ਕੰਸਰਨ ਨੂੰ ਪ੍ਰਗਟ ਕਰੋਗੇ, ਸਾਹਮਣੇ ਲੈ ਕੇ ਆਓਗੇ, ਥਰੂ ਲੈਜਿਸਲੇਸ਼ਨ ਆਊਗੀ, ਪਬਲਿਕ ਫੋਰਮ ਦੇ ਵਿੱਚ ਆਊਗੀ, ਤੇ ਉਹਦੇ ਨਾਲ ਜਿਹੜੀ ਪਰਸੈਪਸ਼ਨ ਬਿਲਡ ਹੁੰਦੀ ਆ ਉਹਦੇ ਨਾਲ ਇਹ ਜਿਹੜੀ ਕੰਪਨੀਜ਼ ਹੋ ਗਈਆਂ ਜਾਂ ਤੁਹਾਡੇ ਸਰਵਿਸ ਪ੍ਰੋਵਾਈਡਰ ਹੁੰਦੇ ਆ ਉਹ ਤੁਹਾਨੂੰ ਬੈਟਰ ਸਰਵਿਸ ਦੇਣਗੇ, ਉਹਨਾਂ ਨੂੰ ਕੇਅਰ ਹੁੰਦੀ ਆ। ਮੈਂ ਤਾਂ ਇੱਕ ਐਗਜ਼ਾਮਪਲ ਲੈ ਲੈਣਾ ਵੀ ਕਈ ਵਾਰ ਆਪਾਂ ਜਦੋਂ ਕਸਟਮਰ ਕੇਅਰ ਦੀ ਕੋਈ ਗੱਲਬਾਤ ਹੁੰਦੀ ਹੈ ਜਾਂ ਆਨਲਾਈਨ ਰਿਵਿਊਜ਼ ਵਗੈਰਾ ਹੁੰਦੇ ਆ ਰੀਟੇਲ ਦੇ, ਕੋਈ ਸਟੋਰ ਹੈਗਾ ਤੇ ਉਹ ਸਟੋਰ ਦੇ ਉੱਤੇ ਉਹ
ਦੇ ਕੇਅਰ ਅਲਾਟ ਅਬਾਊਟ ਵੀ ਤੁਹਾਡੇ ਆਨਲਾਈਨ ਰਿਵਿਊਜ਼ ਉਸ ਸਟੋਰ ਦੇ ਕਿੱਦਾਂ ਉੱਤੇ ਦੇ ਆ? ਕਿੰਨੇ, ਕਿਉਂਕਿ ਉਹਨੇ ਨਵੀਂ ਬਿਜ਼ਨਸ ਜਿਹੜੀ ਉਹ ਲੈ ਕੇ ਆਉਣੀ ਆ। ਸੋਸ਼ਲ ਮੀਡੀਆ ਤੋਂ ਪਹਿਲਾਂ ਇਹ ਚੀਜ਼ ਪੋਸੀਬਲ ਨਹੀਂ ਸੀ, ਹੈ ਨਾ। ਕੋਈ ਮੰਨ ਲਓ ਨਵਾਂ ਬੰਦਾ ਜਾਂਦਾ ਵਾ, ਕੋਈ ਸਰਚ ਕਰਕੇ ਨਹੀਂ ਸੀ ਜਾਂਦਾ, ਉਹ ਜਸਟ ਦੇਖਦਾ ਸੀ ਫਲਾਣੀ ਜਗ੍ਹਾ ਤੇ ਸਟੋਰ, ਉੱਥੋਂ ਚੀਜ਼ ਬਾਏ ਕਰ ਲਈ ਜਾਂ ਨਾ ਬਾਏ ਕੀਤੀ। ਅੱਜ ਕੱਲ੍ਹ ਲੋਕੀ ਉਹਦੇ ਰਿਵਿਊਜ਼ ਦੇਖ ਕੇ ਸਟੋਰ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ, ਉਹ ਸਾਰੀ ਚੀਜ਼ ਨੂੰ ਦੇਖ ਕੇ ਜਾਂਦੇ ਆ। ਸੋ ਲੋਕਾਂ ਦੀ ਪਰਸੈਪਸ਼ਨ ਜਿਹੜੀ ਉਹ ਮੈਟਰ ਕਰ ਗਈ। ਉਹ ਦੋਨੋਂ ਪਾਸੇ ਬੈਨੀਫਿਸ਼ੀਅਲ, ਬਿਜ਼ਨਸ ਨੂੰ ਵੀ ਬੈਨੀਫਿਸ਼ੀਅਲ ਇਨ ਅ ਵੇ ਕਿ ਉਹਨਾਂ ਆਪਣੇ ਆਪ ਨੂੰ ਅਪਕੀਪ ਕਰਕੇ ਰੱਖਿਆ, ਆਪਣੀ ਕਸਟਮਰ ਸਰਵਿਸ ਵਧੀਆ ਕੀਤੀ ਤੇ ਉਹਦੇ ਨਾਲ ਉਹਨਾਂ ਨੂੰ ਜ਼ਿਆਦਾ ਬਿਜ਼ਨਸ ਆਇਆ, ਤੇ ਨਾਲ ਦੀ ਨਾਲ ਕਸਟਮਰ ਦਾ ਤਾਂ ਹੈ ਹੀ ਹੈ ਕਿ ਉਹਨਾਂ ਨੂੰ ਸਰਵਿਸ ਵਧੀਆ ਮਿਲੀ। ਸੋ ਜਦੋਂ ਅਸੀਂ ਵਿਜੀਲੈਂਸ ਰੱਖਦੇ ਹਾਂ ਇਸ ਚੀਜ਼ ਨੂੰ ਲੈ ਕੇ, ਆਪਣੇ ਡੇਟਾ ਨੂੰ ਲੈ ਕੇ, ਆਪਣੇ ਰਾਈਟਸ ਨੂੰ ਲੈ ਕੇ, ਪ੍ਰਾਈਵੇਸੀ ਨੂੰ ਲੈ ਕੇ, ਬੈਕਐਂਡ ਦੇ ਉੱਤੇ ਜੋ ਮਰਜ਼ੀ ਚੋਰ ਮੋਰੀਆਂ ਦੇ ਰਾਹੀਂ ਹੁੰਦਾ ਰਹੇ, ਉਹ ਤਾਂ ਗੱਲ ਠੀਕ ਆ, ਪਰ ਫਿਰ ਵੀ ਜਿਹੜੀ ਸਾਹਮਣੇ ਵਾਲੀ ਅਕਸ਼ਰਮ ਹੁੰਦੀ ਆ, ਉਹਦੇ ਕਰਕੇ ਐਜ਼ ਅ ਯੂਜ਼ਰ, ਐਜ਼ ਅ ਕਲਾਇੰਟ ਸਾਡਾ ਫਾਇਦਾ ਹੋ ਜਾਂਦਾ, ਤੇ ਓਵਰਆਲ ਇਨਫਰਾਸਟ੍ਰਕਚਰ ਵੀ ਇਹਦੇ ਵਿੱਚ ਫਾਇਦਾ ਹੋ ਜਾਂਦਾ। ਆਈ ਹੋਪ ਕਿ ਮੇਕ ਸੈਂਸ ਕਰਦੀ ਗੱਲ। ਹਾਂਜੀ, ਨਹੀਂ ਦੇਖੋ ਆਪਾਂ ਨੂੰ ਕੁਛ ਨਾ ਕੁਛ ਤਾਂ ਦੇਖੋ ਕਰਨਾ ਪੈਣਾ। ਜੇ ਬਿਲਕੁਲ ਹੀ ਉਹਨਾਂ ਨੂੰ ਕਹਾਂਗੇ ਵੀ ਚੱਕੀ ਚੱਲੋ ਫੱਟੇ, ਤਾਂ ਫਿਰ ਤਾਂ ਉਹਨਾਂ ਨੇ ਫੱਟੇ ਜਿਹੜੇ ਜ਼ਿਆਦਾ ਚੱਕਣੇ ਆ। ਸੋ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਰੋਕ ਟੋਕ ਜਿਹੜੀਆਂ ਨਾਲ ਦੇ ਨਾਲ ਹਰਵਿੰਦਰ ਨੇ ਜਿਹੜੀ ਉਹ ਕਰਨੀ ਪੈਣੀ ਹੈ। ਚੈੱਕਸ ਐਂਡ ਬੈਲੈਂਸਿਸ ਤਾਂ ਹੀ ਜਿਹੜੀ ਉਸ ਦੇ ਵਿੱਚ ਨਾਲ ਰਹਿ ਸਕਦੇ ਆ। ਪਰ ਇਹ ਮੈਂ ਨਹੀਂ, ਬਹੁਤ ਸਾਰੀ ਦੁਨੀਆ ਏਦਾਂ ਦੁਵਿਧਾ ਦਾ ਸ਼ਿਕਾਰ ਜਿਹੜੀ ਇਸ ਦੇ ਵਿੱਚ ਨਾਲ ਰਹਿਣੀ ਹੋਈ ਆ। ਪਰ ਇਹ ਆ ਵੀ ਆਪਣੇ ਵੱਲੋਂ ਜਿਹੜਾ ਤੁਸੀਂ ਇਹ ਉਪਰਾਲਾ ਕਰਦੇ ਜਾਓ। ਟੈਸਲਾ ਦੀ ਅਗਲੀ ਗੱਲ ਕਰਦੇ, ਟੈਸਲਾ ਤੇ ਸੈਮਸੰਗ ਨੇ ਹੁਣੇ ਹਰਵਿੰਦਰ ਸਾਈਨ ਕੀਤੀ ਹੈ ਡੀਲ AI ਚਿਪਸ ਬਣਾਉਣ ਦੀ, 16.5 ਬਿਲੀਅਨ ਡਾਲਰ ਦੀ ਜਿਹੜੀ ਇਹ ਇਹਨਾਂ ਦੀ ਹੋਈ ਆ। ਟੈਸਲਾ ਬੀਤੇ ਦਿਨਾਂ 'ਚ ਜਦੋਂ ਤੋਂ ਟਰੰਪ ਹੋਣਾ ਦੇ ਨਾਲ ਮਸਕ ਦਾ ਤੋੜ ਵਿਛੋੜਾ ਹੋਇਆ ਆ, ਉਹ ਆਪਸ 'ਚ ਲੜੇ ਆ ਦੋਨੋਂ ਬਾਈ, ਤੇ ਉਹ ਤੋਂ ਬਾਅਦ ਦੇ ਵਿੱਚ ਟੈਸਲਾ ਦੇ ਸ਼ੇਅਰ ਚੰਗੇ ਤਰ੍ਹਾਂ ਥੱਲੇ ਨੂੰ ਗਏ ਸੀਗੇ। ਸੋ ਅੱਜ ਇਹਦੇ ਨਾਲ ਥੋੜੀ ਮੂਵਮੈਂਟ ਹੋਊਗਾ ਕਿ ਨਹੀਂ, ਇਹ ਜਾਂ ਆਉਣ ਵਾਲੇ ਸਮੇਂ 'ਚ ਕੀ ਹੈ ਜਿਹੜਾ ਅਸਰ ਪਊਗਾ, ਇਹ ਦੇਖਣ ਵਾਲੀ ਗੱਲ ਆ। ਤੁਹਾਨੂੰ ਲੱਗਦਾ ਵੀ ਈਲਨ ਮਸਕ ਆਪਣਾ, ਜਿੱਦਾਂ ਮੈਂ ਪਹਿਲਾਂ ਵਿੱਚ ਗੱਲ ਕੀਤੀ ਸੀ ਵੀ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ, ਜਿਹੜਾ ਇੱਕ ਸੈਂਟੀਐਂਟ ਵਿਊ ਨੂੰ ਲੈ ਕੇ ਅਕਸਰ ਸੋਚਦਾ ਸੀ, ਉਹ ਤੋਂ ਆਪਣਾ ਮਨ ਬਦਲੇਗਾ ਇਵੈਂਚੁਅਲੀ? ਇਹ ਐਂਟਰਪ੍ਰੇਨਿਓਰ ਆ, ਡਾਲਰ ਦੇ ਨਾਲ ਇਹਨੂੰ ਪਿਆਰ ਆ, ਡਾਲਰ ਜ਼ਿਆਦਾ ਕਮਾਉਣੇ ਆ। ਸੋ ਇਹ ਵਿਊ ਆਪਣੇ ਬਦਲੂਗਾ, ਰੋਬੋਟਸ ਨੂੰ ਫਿਊਚਰ ਇਹ ਮੰਨ ਰਿਹਾ ਆ, AI ਨੂੰ ਵੀ ਨਾਲ ਮੰਨੂਗਾ। ਰੋਬੋਟਿਕਸ ਜਿਹੜੇ ਨਵੀਂ ਜਨਰੇਸ਼ਨ ਦੇ ਆ ਰਹੇ ਨਾ ਰਾਜ ਕਰਨ, ਉਹਦੇ ਚ AI ਇੰਟੀਗ੍ਰੇਸ਼ਨ ਇੱਕ ਵੱਡਾ ਪਾਰਟ ਹੈਗਾ ਆਲਰੇਡੀ। ਸੋ ਈਲਨ ਮਸਕ ਜਾਂ ਜਿਹੜੇ ਲੋਕ ਐਥੀਕਲ ਕੰਸਰਨਸ ਸ਼ੋ ਕਰ ਰਹੇ ਆ, ਐਥੀਕਲ ਹੈ ਜਾਂ ਨਹੀਂ ਉਹ ਸੈਪਰੇਟ ਸਟੋਰੀ, ਐਟਲੀਸਟ ਜਿਹੜੇ ਸ਼ੋ ਕਰ ਰਹੇ ਆ, ਰਾਈਟ। ਸੋ ਉਹ ਵੀ ਐਂਟੀ AI ਨਹੀਂ ਹੈਗੇ। ਉਹ ਕਹਿ ਰਹੇ ਆ ਵੀ AI ਨੂੰ ਰੈਗੂਲੇਟ ਕਰੋ। ਉਹ ਬੁਲਿਸ਼ ਆ AI ਨੂੰ ਲੈ ਕੇ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਜਿਹੜਾ ਈਲਨ ਮਸਕ ਆ ਇਹ ਵੀ ਰੋਬੋਟਿਕਸ ਨੂੰ ਲੈ ਕੇ ਬੁਲਿਸ਼ ਆ, ਵੋਕਲ ਪ੍ਰੋਪੋਨੈਂਟ ਆ ਵੀ ਜਿਹੜਾ ਸਾਡਾ ਬੁਲਿਸ਼ ਦਾ ਫਿਊਚਰ ਆ ਮਤਲਬ ਉਹ ਹੁੰਦਾ ਵੀ ਰੋਬੋਟਿਕਸ ਆ। ਵੱਡਾ ਪੈਰੋਕਾਰ ਆ ਉਹਦਾ, ਵੀ ਹਾਂ ਵੀ ਇਹ ਹੋਣਾ ਚਾਹੀਦਾ ਤੇ ਇਹ ਅੱਗੇ ਆ ਰਿਹਾ ਹੈ। ਹਾਂਜੀ, ਸੋ ਥੋੜੀ ਜਿਹੀ ਆਪਾਂ ਦੀ ਗੱਲ ਸਾਈਡ ਨੂੰ ਚਲੇ ਜਾਣੀ ਕਿ ਮੈਨੂੰ ਲੱਗਦਾ ਕਿ ਜੇ ਪਾਲਿਸੀ ਮੇਕਿੰਗ ਦੇ ਵਿੱਚ ਵੀ ਇਹ ਜਿਹੜੇ ਰੋਬੋਟਿਕਸ ਆ ਰਹੇ ਆ, ਰੈਪੀਟੇਟਿਵ ਟਾਸਕ ਕਰਨੇ ਵਾਲੇ, ਇਹਦੇ ਕਰਕੇ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਟਾਈਟ ਹੋ ਰਹੀ ਆ, ਇਹ ਪਾਲਿਸੀ ਮੇਕਰ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆ ਰਹੀ ਆ ਹੁਣ ਕਿ ਆਪਾਂ ਨੂੰ ਸ਼ਾਇਦ ਉਨੀ ਮੈਨੂਅਲ ਲੇਬਰ ਜਾਂ ਇਮੀਗ੍ਰੇਸ਼ਨ ਦੀ ਲੋੜ ਨਹੀਂ ਆ, ਕਿਸੇ ਹੱਦ ਤੱਕ ਵਾਈਟ ਕਾਲਰ ਦੀ ਇਮੀਗ੍ਰੇਸ਼ਨ ਦੀ ਵੀ ਲੋੜ ਨਹੀਂ ਆ। ਸੋ ਉਹਦੇ ਕਰਕੇ ਵੀ ਜਿਹੜੇ ਬਾਰਡਰਸ ਆ, ਮੈਨੂੰ ਲੱਗਦਾ ਓਪੀਨੀਅਨ ਆ ਆਪਣਾ, ਮੈਨੂੰ ਲੱਗਦਾ ਉਹ ਕੁਛ ਟਾਈਟ ਹੋ ਰਹੇ ਆ। ਸੋ ਆਪਾਂ ਗੱਲ ਆਪਣੀ ਈਲਨ ਮਸਕ ਵਾਲੀ ਦੇ ਉੱਤੇ ਦੁਬਾਰਾ ਆਉਂਦੇ ਆ, ਤੇ H1B ਦੇ ਉੱਤੇ ਤਾਂ ਹੀ ਇਸ ਟਾਈਮ ਬਹੁਤ ਜ਼ਿਆਦਾ ਵਿਵਾਦ, ਕਨਵਰਸੇਸ਼ਨ ਹੋਣੀ ਸ਼ੁਰੂ ਹੋਈ ਆ, ਤਿੱਖੀ ਕਨਵਰਸੇਸ਼ਨ ਹੋ ਰਹੀ ਆ। ਹਾਂਜੀ, ਸੋ ਬੇਸਿਕਲੀ ਕੀ ਆ ਕਿ AI ਸਿਸਟਮਸ ਆ ਜਿਹੜੇ ਉਹ ਆਪਾਂ ਗੱਲ ਕਰ ਹੀ ਰਹੇ, ਮੈਂ ਨਾ ਤੁਹਾਨੂੰ ਮੇਬੀ ਆਪਾਂ ਆਪਣੇ ਟਾਕ ਸ਼ੋ ਦੇ ਵਿੱਚ ਇੱਕ ਫੋਟੋ ਭੇਜੀਏ ਕਿ ਮੈਂ ਥੋੜੇ ਦਿਨ ਪਹਿਲਾਂ ਹੀ ਆਪਣੇ ਸਿਲੀਕਨ ਵੈਲੀ ਦੇ ਵਿੱਚ ਜਾ ਰਿਹਾ ਸੀ, ਤੇ ਮੈਂ ਇੱਕ ਇਨਫੋਰਮੇਸ਼ਨ ਉਹਦੇ ਚ ਦੇਖੀ ਕਿ ਜਿਹੜੇ ਰੋਬੋਟਿਕਸ ਆ ਘਰ ਦੇ ਕੰਮ ਕਰਨ ਨੂੰ ਵੀ ਵਰਤੀ ਜਾਊਗੀ ਹੁਣ, ਹੈ ਨਾ। ਉਹਦੇ ਪਿੱਛੇ ਤੁਹਾਨੂੰ ਰਿਪੋਰਟ ਚਾਹੀਦਾ ਘਰ ਦੇ ਕੰਮ ਕਰਨ ਨੂੰ, ਤੇ ਕਸਟਮਾਈਜ਼ ਉਹਨੂੰ ਆਪਾਂ ਭੇਜ ਸਕਦੇ ਹਾਂ। ਸੋ ਮੇਰੀ ਕੋਸ਼ਿਸ਼ ਹੋਊਗੀ ਕਿ ਆਪਾਂ ਨੂੰ ਪੋਸਟ ਕਰ ਦਿਓ ਉਹਨੂੰ। ਤੇ ਉਹ ਇਹ ਤੋਂ ਇਹ ਅੰਦਾਜ਼ਾ ਤੁਸੀਂ ਲਾ ਸਕਦੇ, ਆਪਾਂ ਪਿਛਲੇ ਸਾਲ ਵੀ ਗੱਲ ਕੀਤੀ ਸੀ, ਤੁਸੀਂ ਸਟੈਨਫੋਰਡ ਲੈਬ ਦੇ ਵਿੱਚ ਗਏ ਸੀ, ਤੇ ਸਟੈਨਫੋਰਡ ਲੈਬ ਦੇ ਵਿੱਚ ਆਪਣੇ ਪਤੀਲੇ ਵਗੈਰਾ ਚੱਕਣੇ, ਬਾਰੀਆਂ ਖੋਲਣੀਆਂ ਬੰਦ ਕਰਨੀਆਂ, ਉਹਦੇ ਜਿਹੜੇ ਉਹ ਸਾਰੇ ਉਹ ਚੱਲ ਰਹੇ ਸੀ ਪ੍ਰੋਜੈਕਟਸ ਹਨ, ਹੈ ਨਾ। ਤੇ ਉਹਦੇ ਵਿੱਚ ਹੁਣ ਇਹ ਕਹਿ ਰਿਹਾ ਕਿ ਜਿਹੜਾ ਟੈਸਲਾ ਨੇ ਆਪਣਾ ਰਿਪੋਰਟ ਕੱਢਿਆ, ਆਪਟੀਮਸ ਜਿਹਦਾ ਨਾਂ ਦਿੱਤਾ ਵਾ, ਟੈਸਲਾ ਬੋਟ ਕਹਿੰਦੇ ਕਿ ਬੰਦੇ ਵਰਗਾ ਹਿਊਮਨਾਈਡ ਰੋਬੋਟ ਆ, ਜਿਹੜੇ ਰੈਪੀਟੇਟਿਵ ਟਾਸਕ ਉਹਨੂੰ ਪਰਫਾਰਮ ਕਰਨ ਦੇ ਵਿੱਚ ਹੈਲਪ ਕਰੂਗਾ। ਹੁਣ ਰੈਪੀਟੇਟਿਵ ਟਾਸਕ ਕਿਹੜੇ ਹੁੰਦੇ ਆ?
ਜ਼ਿਆਦਾਤਰ ਫੈਕਟਰੀ ਦੀ ਅਸੈਂਬਲੀ ਹੋ ਗਈ, ਹੈ ਨਾ, ਤੇ ਫੈਕਟਰੀ ਦੀ ਅਸੈਂਬਲੀ ਹੋ ਗਈ, ਜਾਂ ਘਰਾਂ ਦੇ ਵਿੱਚ ਆਈਟਮਸ ਡਿਲੀਵਰ ਕਰਨ ਵਾਲੀਆਂ ਹੋ ਗਈਆਂ, ਜਾਂ ਇਨ ਜਨਰਲ ਵੀ ਤੁਸੀਂ ਐਲਡਰਲੀ ਕੇਅਰ ਕਰ ਲਓ, ਉਹਦੇ ਵਿੱਚ ਵੀ ਰੈਪੀਟੇਟਿਵ ਟਾਸਕ ਹੁੰਦੇ, ਜਾਣੀ ਕਿ ਔਨ ਟਾਈਮ ਦਵਾਈਆਂ ਦੇਣੀਆਂ ਤੇ ਮੇਕ ਸ਼ੋਰ ਕਰਨਾ ਕਿ ਕਲੀਨ ਅਪ ਹੋ ਜੇ ਜਾਂ ਜੋ ਵੀ ਹੈਗੇ ਆ। ਸੋ ਦੈਟ ਇਜ਼ ਬਿਕਮਿੰਗ ਰੀਅਲ, ਹੈ ਨਾ। ਰੋਬੋਟੈਕਸੀ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਤੇ ਰੋਬੋਟੈਕਸਿਸ ਤੋਂ ਲੈ ਕੇ ਰੋਬੋਟਿਕ ਵਰਕਰ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੋਬੋਟ ਜਿਹੜੇ ਆ ਉਹਨੂੰ ਲੈ ਕੇ ਆ ਰਹੇ ਆ, ਰੋਬੋਟ ਨੂੰ ਕਰ ਰਹੇ ਆ। ਸੋ ਇਸ ਚੀਜ਼ਾਂ ਨੂੰ ਸਾਹਮਣੇ ਦੇਖ ਕੇ ਜਿਹੜੇ ਵੱਡੇ ਜਿਹੜੇ ਐਂਟਰਪ੍ਰੇਨਿਓਰ ਆ, ਉਹਦੇ 'ਚ ਖਾਸੀ ਵੈਲਿਊ ਜਿਹੜੀ ਰੋਬੋਟਿਕਸ ਪਾਵਰਡ ਬਾਈ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹਦੇ ਵਿੱਚ ਉਹਨੂੰ ਦੇਖ ਰਹੇ, ਤੇ ਉਹਨਾਂ ਨੇ ਬੁਲਿਸ਼ ਉਹਨਾਂ ਰਹਿਣਾ ਹੀ ਆ। ਹਾਊਐਵਰ ਗੱਲ ਫਿਰ ਉੱਥੇ ਮੁੱਕਦੀ ਹੈ, ਅਸੀਂ ਗੱਲ ਬਾਰ-ਬਾਰ ਆਪਣੇ ਟਾਕ ਸ਼ੋਅ ਵਿੱਚ ਐਥਿਕ ਐਂਡ ਸੇਫਟੀ ਦੀ ਕਰਦੇ ਹਾਂ, ਕਿ ਜਦੋਂ ਇਹ ਸਾਰੇ ਰਿਪੋਰਟ ਸਾਡੇ ਨਾਲ ਆਉਣਗੇ, ਆਪਾਂ ਨੂੰ ਮੇਕ ਸ਼ੋਰ ਕਰਨਾ ਪੈਣਾ ਕਿ ਉਹਨਾਂ ਕੰਪਨੀਜ਼ ਜਾਂ ਜਿਹੜੀ ਸਟੇਟਸ ਦੇ ਵਿੱਚ ਇਹ ਰਿਪੋਰਟਸ ਆਪਰੇਟ ਕਰ ਰਹੇ ਆ ਜਾਂ AI ਸਿਸਟਮਸ ਆਪਰੇਟ ਕਰ ਰਹੇ ਆ, ਕਿ ਉਹ ਇੰਨੇ ਐਥੀਕਲ ਹੈਗੇ ਆ ਕਿ ਮਨੁੱਖ ਦਾ ਨੁਕਸਾਨ ਨਾ ਕਰਨ। ਇਹਦੇ ਉੱਤੇ ਬਹੁਤ ਕੰਮ ਰਾਜ ਕਰਨਾ ਅੱਜ ਦੇ ਟਾਈਮ ਦੇ ਵਿੱਚ। ਕਹਿ ਲਓ ਕਿ ਕਨਵਰਸੇਸ਼ਨ ਤਾਂ ਬਹੁਤ ਹੋ ਰਹੀ ਹੈ, ਪਰ ਉਸ ਤਰੀਕੇ ਦਾ ਸ਼ਾਇਦ ਜਿਹੜਾ ਕੰਮ ਆ ਜਾਂ ਦਿਸਦਾ ਕੰਮ ਆ, ਉਹ ਆਪਾਂ ਦੇ ਸਾਹਮਣੇ ਆਪਾਂ ਨੂੰ ਦੇਖਣ 'ਚ ਨਹੀਂ ਮਿਲ ਰਿਹਾ। ਪਰ AI ਰੋਬੋਟਿਕਸ ਇਜ਼ ਫਿਊਚਰ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹੁਣ ਕਿੱਦਾਂ ਆਪਾਂ ਨੂੰ ਇੰਪੈਕਟ ਕਰੂਗਾ, ਉਹ ਵੀ ਆਪਾਂ ਨੂੰ ਥੋੜਾ ਦੇਖਣਾ ਸ਼ੁਰੂ ਹੋਇਆ। ਜੇ ਅਸੀਂ ਐਜ਼ ਅ ਕਮਿਊਨਿਟੀ ਇਹਨੂੰ ਉਸ ਅੱਖ ਦੇ ਨਾਲ ਦੇਖੀਏ ਤੇ ਇਸ ਪਾਸੇ ਨੂੰ ਤੁਰੀਏ ਕਿ ਜਿਹੜੇ ਰੈਪੀਟੇਟਿਵ ਟਾਸਕ ਆ ਉਹਨਾਂ ਦੀ ਜੌਬਾਂ ਦੇ ਵਿੱਚੋਂ ਬਾਹਰ ਆਈਏ, AI ਦੇ ਉੱਤੇ ਆਪਣੇ ਆਪ ਨੂੰ ਟ੍ਰੇਨ ਕਰੀਏ, ਜਾਂ ਆਪਣੇ ਬਿਜ਼ਨਸਿਸ ਕੰਮਾਂ ਦੇ ਵਿੱਚ ਆਪਾਂ AI ਨੂੰ ਲੈ ਕੇ ਆਈਏ, ਇਨਕਲੂਡ ਕਰੀਏ, ਤੇ ਆਪਾਂ ਕਾਫੀ ਬੈਨੀਫਿਸ਼ੀਅਲ ਤੇ ਰਵਾਂਗੇ। ਨਹੀਂ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਸੱਪ ਨਿਕਲੇ ਲਕੀਰ ਕੁੱਟੀ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਲਿਟਰਲੀ ਮੇਰੇ ਦਿਮਾਗ 'ਚ ਵੀ ਇਹੀ ਗੱਲ ਸੀ। ਸੋ ਮੈਨੂੰ ਲੱਗਦਾ ਆਪਣੀ ਐਲਗੋਰਿਥਮ ਸੇਮ ਆਏ AI ਵਾਲੀ। ਚਲੋ ਆਪਾਂ ਦੇਖਿਆ ਨਾ ਬਾਰ-ਬਾਰ ਐਗਜ਼ਾਮਪਲ ਦਿੰਦੇ ਆ ਯੈਲੋ ਟੈਕਸੀ ਕੈਬ ਦੀ, ਉਹਦੇ ਵਿੱਚ ਆਪਣੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ, ਤੇ ਇਮੀਗ੍ਰੈਂਟਸ ਦਾ, ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰਦਾ, ਸਾਊਥ ਏਸ਼ੀਅਨ, ਈਸਟ ਏਸ਼ੀਅਨ ਇਮੀਗ੍ਰੈਂਟਸ ਦਾ ਉਹਦੇ 'ਚ ਕਾਫੀ ਨੁਕਸਾਨ ਹੋਇਆ ਉਬਰ ਆਉਣ ਦੇ ਨਾਲ। ਜਿਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਉਬਰ ਫਿਊਚਰ ਆ, ਉਹ ਤੇ ਟਾਈਮ ਦੇ ਨਾਲ ਨਿਕਲ ਗਏ, ਤੇ ਜਿਹੜੇ ਨੂੰ ਲੱਗਦਾ ਸੀ ਵੀ ਨਹੀਂ ਦਿੱਲੀ ਅਜੇ ਦੂਰ ਆ, ਤੇ ਉਹਨਾਂ ਦਾ ਨੁਕਸਾਨ ਹੋਇਆ। ਹੁਣ ਤਾਂ 4-6 ਲੇਨ ਫਰੀਵੇ ਬਣੇ ਆ, ਹੁਣ ਨਹੀਂ ਦਿੱਲੀ ਦੂਰ ਰਹਿ ਗਈ ਇਹਨਾਂ ਦੇ ਲਈ। ਇਹ ਕੰਮ ਤੇਜ਼ੀ ਦੇ ਨਾਲ ਜਿਹੜਾ ਉੱਥੇ ਜਿਹੜਾ ਪਹੁੰਚ ਰਿਹਾ ਆ। ਸੋ ਚੀਜ਼ਾਂ ਬਹੁਤ ਤੇਜ਼ੀ ਦੇ ਨਾਲ ਤਬਦੀਲ ਹੋ ਰਹੀਆਂ। ਉਸ ਤਬਦੀਲੀ ਦੇ ਆਪਾਂ ਹਾਣੀ ਬਣੀਏ, ਉਸ ਸਮੇਂ ਦੇ ਵਕਤ ਦੇ ਜਿਹੜੇ ਆ ਚੇਂਜ ਨੂੰ ਆਪਾਂ ਅਪਣਾਈਏ ਤੇ ਅੱਗੇ ਜਿਹੜਾ ਉਸ ਦੇ ਵਿੱਚ ਵਧੀਏ। ਸੋ ਹਰਵਿੰਦਰ, ਅੱਜ ਦੀ ਗੱਲਬਾਤ ਦੇ ਲਈ ਬਹੁਤ ਧੰਨਵਾਦ। ਮਿਲਦੇ ਹਾਂ ਫਿਰ ਅਗਲੀ ਵਾਰੀ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।